ਚੱਕ ਦੇ ਤਾਇਆ ਸਿਆ ਬੱਲੇ ਬੱਲੇ ਓਏ ਪਿੱਟੂ ਸਿਆ ਉਹ ਤਾਇਆ ਬੱਲੇ ਬੱਲੇ ਕਰਾਤੀ ਜੋ ਮੈਂ ਕਿਹਾ ਮੁੰਡਿਆਂ ਨੇ ਖੜਾ ਬਜਾ ਕਰ ਦਿੱਤੀ ਉਹ ਬਕਵਾ ਵੀ ਬਾਹਲਾ ਸੀ ਤਾਇਆ 41 ਸਾਲਾਂ ਬਾਅਦ ਕਾਂਸੇ ਦਾ ਤਗਵਾ ਮਿਲਿਆ ਮਾਸਟਰਾ ਉਹ 41 ਸਾਲਾਂ ਬਾਅਦ ਮੁੰਡਾ ਜੰਮ ਕੇ ਬੁੱਢਾ ਹੋ ਜਾਂਦਾ ਇਹ ਗੱਲ ਤਾਂ ਸੋਚਣ ਵਾਲੀ ਆ ਪਰ ਜਿਸ ਤਰੀਕੇ ਦੇ ਨਾਲ ਵਧਾਈਆਂ ਤਾਂ ਦਿੱਤੀਆਂ ਗਈਆਂ ਦੇਸ਼ਾਂ ਵਿੱਚ ਵੀ ਤੇ ਵਿਦੇਸ਼ਾਂ ਵਿੱਚ ਵੀ ਤੇ ਇੰਨਾ ਮਾਣ ਮਹਿਸੂਸ ਦੇਖੋ ਮੈਡਲ ਤਾਂ ਹੋਰ ਵੀ ਆਏ ਆ ਵੇਟ ਲਿਫਟਿੰਗ ਵਿੱਚ ਵੀ ਆਏ ਆ ਕੁਸ਼ਤੀ ਵਿੱਚ ਵੀ ਆਏ ਆ ਪਰ ਜਿੰਨਾ ਮਜ਼ਾ ਹਾਕੀ ਦਾ ਆਇਆ ਇੰਨਾ ਸ਼ਾਇਦ ਹੋਰ ਕਿਸੇ ਗੇਮ ਦਾ ਉਹ ਮਾਸਟਰ ਨੂੰ ਮੈਂ ਗੱਲ ਦੱਸਾਂ ਕਦੇ ਸਾਡੇ ਮੁਲਕ ਦਾ ਨਾ ਹੁੰਦਾ ਸੀ ਹਾਕੀ ਚ ਹੁੰਦਾ ਸੀ ਜੋ 1928 ਤੋਂ ਲੈ ਕੇ 1964 ਤੱਕ ਨਾ ਕਿਸੇ ਲਾਗੇ ਮਗਰ ਦਿੱਤਾ ਹਮੇਸ਼ਾ ਗੋਲ ਜਿੱਦੇ ਸੀ ਇੱਕ ਵਾਰੀ ਮਿਸ ਹੋਇਆ ਸੀ ਨਾ ਤੇ ਫਿਰ ਪਤਾ ਨਹੀਂ ਰੱਬ ਦੀ ਕੀ ਮਾਰ ਲੱਗ ਗਈ ਆਹ ਹੀ ਹਾਕੀ ਸੀ ਇਹ ਹੀ ਸਾਡੇ ਪਲੇਅਰ ਸੀ ਮਾਸਟਰ ਹਾਂ ਪਰ ਤਾਇਆ ਇਹ ਹਾਕੀ ਵੀ ਮੈਨੂੰ ਲੱਗਦਾ ਵੀ ਬਹੁਤ ਚਿਰ ਬਾਅਦ ਚੱਕੀ ਆ ਮੈਂ ਤਾਂ ਕਦੇ ਦੇਖੀ ਨਹੀਂ ਸਾਡੀ ਜ਼ਿੰਦਗੀ 'ਚ ਇਹ ਉਹ ਮਾਸਟਰ ਤਾਂ ਨਹੀਂ ਚੱਕਦਾ ਹਾਂ ਓਏ ਤਾਂ ਨਹੀਂ ਚੱਕਦੀ ਆ ਠੀਕ ਹੈ ਉਹ ਬੱਕਰ ਮਲਿਆ ਜੇ ਘਰ ਦੇ ਭੇਤ ਤੋਂ ਖੋੜੀ ਦਿੱਤੇ ਆ ਤਾਂ ਚਲ ਜ਼ਰੂਰੀ ਆ ਵੀ ਸਾਰੇ ਸਾਹਮਣੇ ਉੱਪਰ ਨਹੀਂ ਤਾਇਆ ਪੈਸੇ ਭੇਜ ਤੁਸੀਂ ਖੋਲਦੇ ਨਹੀਂ ਗਵਾਂਢ ਦਾ ਇਹ ਮੱਥਾ ਆ ਗਵਾਂਢ ਨੂੰ ਪਤਾ ਹੁੰਦਾ ਵੀ ਕੀ ਚੱਲਣ ਡਿਆ ਇਹਦਾ ਕੰਮ ਹੀ ਇਹ ਆ ਉਹਦਾ ਤਾਂ ਯਕੀਨ ਨਹੀਂ ਮੰਨਣਾ ਮਾਸਟਰ ਹਾਂਜੀ ਇਹ ਨਾ ਸਾਡਾ ਮੁੰਡਾ ਹੁਣ ਜਦੋਂ ਅਮਲੀ ਬਣ ਗਿਆ ਇਹ ਕਿਸੇ ਜ਼ਮਾਨੇ ਜਿਹਦੀ ਸਿਹਤ ਦੇਖਣ ਵਾਲੀ ਹੁੰਦੀ ਸੀ ਕਿਉਂ ਝਗੜਾ ਬੱਲੇ ਸੇਤ ਨੂੰ ਤਾਇਆ ਹੁੰਦਾ ਰਿਹਾ ਇਹ ਬਹੁਤ ਤਗੜਾ ਪਲੇਅਰ ਸੀ ਹਾਕੀ ਇਕੱਠੇ ਖੇਡਦੇ ਰਹੇ ਆਈਆ ਸਕੂਲੇ ਅੱਛਾ ਬਹੁਤ ਤਗੜਾ ਪਲੇਅਰ ਸੀ ਫਿਰ ਉਹੀ ਗੱਲ ਲੱਗ ਗਿਆ ਡੋਡੀ ਮੈਂ ਕਿਹਾ ਖਾ ਲਈ ਸੀ ਤਾਇਆ ਡੋਡੇ ਦਾ ਬਾਅਦ ਚੋਂ ਮਗਰ ਪਏ ਸਾਡੇ ਉਹ ਪਹਿਲੇ ਲੀਡਰਾਂ ਨੇ ਸਾਨੂੰ ਖਾ ਲਿਆ ਤੈਨੂੰ ਦੱਸਾਂ ਲੀਡਰਾਂ ਨੇ ਖਾ ਲਿਆ ਬਾਕੀ ਰਹਿੰਦਾ ਖੁੰਦਾ ਤੇਰੀ ਕਮਜ਼ੋਰੀ ਨੇ ਖਾ ਲਿਆ ਕਮਲਿਆ ਦੁੱਖ ਸੁੱਖ ਤਾਂ ਹਰ ਇੱਕ ਜ਼ਿੰਦਗੀ ਦੇ ਬੰਦੇ 'ਚ ਜ਼ਿੰਦਗੀ ਚਾਹੁੰਦੇ ਆ ਆਂਦੇ ਆ ਜੀ ਪਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਨਸ਼ਾ ਕਰੋ ਜਾਂ ਡੋਡੇ ਕਰੋ ਜਾਂ ਹੋਰ ਕਰੋ ਇਹਨਾਂ ਨੂੰ ਲੜਨਾ ਚਾਹੀਦਾ ਪਰ ਜਿੱਦਾਂ ਹੁਣ ਇਹਨੇ ਜਾਗਰ ਨੇ ਕਿਹਾ ਵੀ ਮੈਂ ਬਹੁਤ ਜ਼ਿਆਦਾ ਲੀਡਰਾਂ ਨੇ ਖਾ ਲਿਆ ਜਾਂ ਕਹਿ ਲਓ ਨਿਰਾਸ਼ਾ ਝਲਕਦੀ ਆ ਪਰ ਜੇ ਅਸੀਂ ਸਾਰੇ ਆਹ ਪਲੇਅਰਾਂ ਦੀ ਗੱਲ ਕਰੀਏ ਜਿਹੜੇ ਜਿੱਤ ਕੇ ਲਿਆਏ ਆ ਕਿੰਨੀਆਂ ਉਹਨਾਂ ਨੇ ਮੁਸ਼ਕਲਾਂ ਸਹੀਆਂ ਕਿੰਨੇ ਜ਼ਿਆਦਾ ਕਮਜ਼ੋਰ ਵਰਗ ਦੇ ਵਿੱਚੋਂ ਆਪਾਂ ਕਹਿ ਸਕਦੇ ਆ ਸਾਰੇ ਗਰੀਬ ਸੀ ਘਰੋਂ ਗਰੀਬੀ ਦੇ ਨਾਲ ਘੁਲ ਕੇ ਇੱਥੇ ਤੱਕ ਪਹੁੰਚੇ ਅੱਜ ਨਾ ਇਹ ਵੀ ਵੇਲਾ ਐਲਕੀ ਖੇਡਾਂ ਦੇ ਵਿੱਚ ਜਿਹੜੀ ਜਾਪਾਨ ਹੋਈਆਂ ਨਾ ਮਾਸਟਰ ਹਾਂਜੀ ਸਵਾਦ ਲਿਆ ਤਾਂ 7 ਮੈਡਲ ਲੈ ਗਿਆ 7 ਮੈਡਲ ਉਹ ਨਿੱਕੀ ਜੀ ਗੱਲ ਨਹੀਂ 7 ਵੀ ਤੂੰ ਗਿਆ ਉਹ ਮੈਡਲ ਤਾਂ ਜਿਹੜੇ ਆਏ ਤਾਂ ਆਇਆ ਸੀ ਇੱਕ ਸੋਨੇ ਦਾ ਪਰ ਜਿਹੜਾ ਹਾਕੀ ਵਾਲੇ ਮੁੰਡਿਆਂ ਨੇ ਕਮਾਲ ਕੀਤਾ ਨਾ ਮਾਸਟਰਾ ਨਾ ਕੋਈ ਸਹੂਲਤ ਆ ਤਾਇਆ ਆਪਣੇ ਦਿਨ ਯਾਦ ਕਰੀ ਜਾਂਦਾ ਹਾਕੀ ਦੇ ਤੁਸੀਂ ਤੈਨੂੰ ਕੀ ਦੱਸਾਂਗਾ ਅਸੀਂ ਆਰੀਆ ਸਕੂਲ ਨਕੋਦਰ ਪੜ੍ਹਦੇ ਹੁੰਦੇ ਸੀ ਆਪਣੇ ਪਿੰਡ ਦਾ ਤਾਰੀ ਹੁੰਦਾ ਸੀ ਬੜਾ ਸੋਹਣਾ ਹਾਕੀ ਖੇਡਦਾ ਹੁੰਦਾ ਸੀ ਨਾਲ ਹੁੰਦਾ ਸੀ ਚੈਨ ਆਹੋ ਉਹ ਵੀ ਬਹੁਤ ਆਪਣੇ ਹਾਕੀ ਬਹੁਤ ਵਧੀਆ ਖੇਡਦਾ ਸੀ ਆ ਵੇਲਾ ਉਹਨੀ ਦਿਨੀ ਨਾ ਹੁੰਦਾ ਸੀ ਤੇ ਸਾਡੇ ਸਾਈਕਲਾਂ ਦੇ ਵਿੱਚ ਨਾ ਇਹ ਹਾਕੀਆਂ ਟੰਗੀਆਂ ਹੁੰਦੇ ਤੂੰ ਧਰਮ ਜਾਣੀ ਇਹ ਹਾਕੀ ਮੇਰੀ 1972 ਦੀ ਆ ਏ ਅੱਛਾ ਇਹ ਸਾਲ ਵੀ ਬੜੀ ਲੱਗਦੀ ਮੈਨੂੰ ਤਾਇਆ ਕਿੰਨਾ ਪਤਾ ਤੂੰ ਯਾਰ ਮੇਰੀ ਸਿਫਤ ਕਰਦਾ ਕਿ ਨਿੰਦਿਆ ਉਹ ਨਾ ਤਾਇਆ ਮੈਂ ਤਾਂ ਗੱਲੀ ਬਹਾਨੀ ਤੇਰੀ ਉਮਰ ਪੁੱਛੀ ਉਹ ਤਾਏ ਦੀ ਉਮਰ ਆ ਬੋਰਡ ਤੋਂ 2-3 ਸਾਲ ਹੀ ਛੋਟੀ ਆ ਜ਼ਿਆਦਾ ਨਹੀਂ ਮੇਰੇ ਨਾਲ ਵਾਲੀ ਆ ਤੂੰ ਵੀ ਮੇਰੇ ਨਾਲ ਲੈ ਜੰਮਿਆ ਉਹ ਤਾਇਆ ਪਰ ਤੇਰੇ ਤੋਂ ਛੋਟਾ ਹੀ ਆ ਸਾਰਾ 10-15 ਸਾਲ ਇੱਧਰ ਹੋਏ ਉਧਰ ਕੀ ਫਰਕ ਪੈਂਦਾ ਆ 10-15 ਸਾਲਾਂ ਨਾਲ ਕੁਝ ਨਹੀਂ ਹੁੰਦਾ ਨਿਆਣਾ ਜ਼ਰੂਰ ਜਵਾਨ ਹੋ ਜਾਂਦਾ ਤੈਨੂੰ ਦੱਸਾਂ ਗੱਲ ਤਾਂ ਇਹ ਅਮਲੀ ਦੀ ਗੱਲ ਸਹੀ ਆ ਸਹੀ ਆ ਪਰ ਤਾਇਆ ਹੁਣ ਇੱਥੇ ਆਪਾਂ ਗੱਲ ਕਰਦੇ ਆ ਹਾਕੀ ਦੇ ਮੁੰਡਿਆਂ ਦੀ ਹੁਣ ਤਾਂ ਗੱਲ ਕੀਤੀ ਆ ਪਰ ਮੈਨੂੰ ਲੱਗਦਾ ਵੀ ਕੁੜੀਆਂ ਦੀ ਗੱਲ ਕਰਨੀ ਉਦੋਂ ਵੀ ਜ਼ਿਆਦਾ ਅਹਿਮ ਆ ਤੁਸੀਂ ਉਹ ਫਿਲਮ ਦੇਖੀ ਹੋਣੀ ਚੱਕ ਦੇ ਇੰਡੀਆ ਹੁਣੇ ਆ ਗਾਣਾ ਵੀ ਦੇਖੀ ਕਿਉਂ ਨਹੀਂ ਨਿਆਣੇ ਦੇ ਚੱਕ ਦੇ ਇੰਡੀਆ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਦੀ ਅਸੀਂ ਕੋਈ ਸਿੱਖਿਆ ਨਹੀਂ ਉਸ ਵੇਲੇ ਲੱਗਦਾ ਸੀ ਜਦੋਂ ਅਸੀਂ ਹਨਾ ਏਸ਼ੀਅਨ ਕੱਪ ਜਿੱਤਿਆ ਉਸ ਵੇਲੇ ਲੱਗਦਾ ਸੀ ਵੀ ਅਸੀਂ ਕੁੜੀਆਂ ਨੂੰ ਬਹੁਤ ਉੱਤੇ ਤੱਕ ਲੈ ਕੇ ਜਾਣਾ ਪਰ ਉਸ ਤੋਂ ਬਾਅਦ ਫੇਰ ਕੋਈ ਪੁੱਛਿਆ ਹੀ ਨਹੀਂ ਇਸ ਵਾਰ ਵੀ ਜਿੱਦਾਂ ਹੁਣ ਆਪਾਂ ਗੱਲ ਕੀਤੀ ਗਰੀਬੀ ਨਾਲ ਘੁਲਦੀਆਂ ਉੱਥੇ ਤੱਕ ਗਈਆਂ ਮੈਂ ਕਿਹਾ ਧੱਕੇ ਨਾਲ ਪਹੁੰਚੀਆਂ ਧੱਕੇ ਨਾਲ ਪਹੁੰਚੀਆਂ ਤੇ ਲਾਸਟ ਵਾਲਾ ਮੈਚ ਚਾਹੇ ਉਹ ਕਾਂਸੇ ਦੇ ਲਈ ਸੀਗਾ ਜਿਸ ਤਰੀਕੇ ਦੇ ਨਾਲ ਖੇਡੀਆਂ ਐਡੀਆਂ ਵੱਡੇ ਜਿਹੜੇ ਆ ਬਹੁਤ ਜ਼ਿਆਦਾ ਖਰਚ ਮੁਲਕ ਕਰਦੇ ਆ ਉਹਨਾਂ ਦੇ ਨਾਲ ਖੇਡਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਮਾਸਟਰਾ ਇੱਕ ਗੱਲ ਦੇਖ ਦੁਨੀਆ ਦੇ ਵਿੱਚ ਕਿੰਨੇ ਮੁਲਕ ਆ ਔਰ ਉਹਨਾਂ ਸਾਰੇ ਮੁਲਕਾਂ ਵਿੱਚੋਂ ਚੌਥੇ ਨੰਬਰ ਤੇ ਆ ਜਾਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਜੀ ਬਿਲਕੁਲ ਉਹ ਨਾਲੇ ਬਿਨਾਂ ਕਿਸੇ ਸਹੂਲਤਾਂ ਤੋਂ ਤੈਨੂੰ ਦੱਸਾਂ ਮੈਂ
ਤੇ ਸਾਡੇ ਫੇਰ ਮੂਰਖ ਅਗਲੀਆ ਇਹਨਾਂ ਵਿਚਾਰਿਆਂ ਨੂੰ ਢਿੱਡਾਂ ਵਿੱਚ ਮਾਰੀ ਜਾਂਦੇ ਆ। ਉਹ ਮਾਰਦੇ ਆ। ਹੁਣ ਨਿਆਣੇ ਨੂੰ ਹੁਣ ਤੈਨੂੰ ਮੈਂ ਦੱਸਦਾ ਤਾਇਆ ਇੱਕ ਗੱਲ, ਹੁਣ ਆਪਣੇ ਇੱਥੇ ਕੋਈ ਸਹੂਲਤ ਹੀ ਨਹੀਂ ਹੈ, ਕਿੱਥੋਂ ਬੰਦਾ ਸਮਝ ਲੂ ਜਾਂ ਕੋਈ ਸਿੱਖ ਲੂ। ਹੁਣ ਜਿਹੜੀਆਂ ਵੱਡੀਆਂ ਵੱਡੀਆਂ ਟੀਮਾਂ ਆ, ਐਡੇ ਐਡੇ ਮੈਡਲ ਜਿੱਤਦੀਆਂ ਆ, ਉਹਨਾਂ ਕੋਲ ਤਕਨੀਕਾਂ ਆ, ਨਵੀਆਂ ਨਵੀਆਂ ਸਹੂਲਤਾਂ ਮਿਲਦੀਆਂ ਸਰਕਾਰਾਂ ਤੋਂ। ਇੱਥੇ ਲੀਡਰ ਢਿੱਡ 'ਚ ਪਾਈ ਜਾਂਦੇ ਆ ਦਿਨ ਦਸਾਂ। ਪਰ ਸਦਕੇ ਜਾਈਏ ਉੜੀਸਾ ਦੇ ਮੁੱਖ ਮੰਤਰੀ ਤੋਂ ਨਵੀਨ ਪਟਨਾਇਕ। ਨਵੀਨ ਦੇ ਬਈ ਬੀਜੂ ਕਮਾਲ ਪਟਨਾਇਕ ਦਾ ਮੁੰਡਾ ਬੀਜੂ ਪਟਨਾਇਕ ਦਾ ਪ੍ਰੀਤੂ ਦਾ ਟਰੱਕ ਚਲਾਉਂਦਾ ਹਨਾ, ਇਹ ਤਾਂ ਘੁੰਮਦਾ ਉੜੀਸਾ ਰਹਿੰਦਾ। ਤੱਕ ਵੀ ਘੁੰਮਦਾ ਰਿਹਾ ਤਾਇਆ ਸਿਆ। ਜਿੱਡੇ ਸਟੇਡੀਅਮ ਆਪਣੇ ਨਵੀਨ ਨੇ ਉੱਥੇ ਬਣਾਤੇ ਉੜੀਸਾ 'ਚ। ਉਹਨੇ ਤਾਂ ਆਪਣੇ ਕਦੇ ਬਣੇ ਹੀ ਨਹੀਂ। ਉਸ ਬੰਦੇ ਨੇ ਬੜੇ ਅੰਤਰਰਾਸ਼ਟਰੀ ਪੱਧਰ ਦੇ ਸਟੇਡੀਅਮ ਬਣਾਏ ਆ। ਮਾਟਰਾ ਮੈਂ ਸੁਣਿਆ ਨਹੀਂ ਤੈਨੂੰ ਕਹਿ ਤਾਂ ਨੂੰ ਜਿੱਦਾਂ ਮਰਜ਼ੀ ਗੱਲ ਆਪਣੀ ਤੁਸੀਂ ਪਰ ਵੀ ਉਹਦੀ ਆਪਣੀ ਹਾਕੀ ਨੂੰ ਦੇਣ ਬਹੁਤ ਆ। ਬਾਕੀ ਤਾਂ ਬਾਅਦ ਦੇ ਵਿੱਚ ਕ੍ਰੈਡਿਟ ਲੈਣ ਵਾਲੇ ਆ। ਹੁਣ ਸੁਖਬੀਰ ਬਾਦਲ ਬਾਅਦ ਦੇ ਵਿੱਚ ਵਧਾਈਆਂ ਦਿੰਦਾ, ਮੈਂ ਜੀ ਇੰਨੇ ਡੀਐਸਪੀ ਲਾ ਦਿੱਤੇ ਆ। ਠੀਕ ਆ ਵੀ ਤੁਹਾਡੇ ਕੋਲੇ ਤਾਕਤ ਜਿਹੜੀ ਲੋਕ ਦਿੰਦੇ ਆ, ਤੁਸੀਂ ਇਦਾਂ ਲਾਲਚ ਕਿੱਦਾਂ ਦੇ ਸਕਦੇ ਵੀ ਕੈਪਟਨ ਨੂੰ ਵਧਾਈਆਂ ਦਿੰਦਾ ਪਰ ਤੁਸੀਂ ਉਹ ਜਿਹੜੇ ਜਦੋਂ ਹਾਂਜੀ ਹੁਣ ਜਿਹੜੇ 11 ਖਿਡਾਰੀ ਪੰਜਾਬ ਤੋਂ ਗਏ ਉਹਨਾਂ ਚੋਂ 9 ਜਿਹੜੇ ਖਿਡਾਰੀ ਆ ਉਹ ਤਾਂ ਬਾਹਰਲੇ ਪ੍ਰਾਂਤਾਂ ਲਈ ਜੌਬ ਕਰਦੇ ਆ। ਸਾਡੇ ਪੰਜਾਬ ਦੇ ਕੋਲੋਂ ਤਾਂ ਉਹਨਾਂ ਨੂੰ ਜੌਬ ਨਹੀਂ ਦੇ ਹੋਈ। ਹਾਕੀ ਦੀਆਂ ਬਹੁਤ ਵਧੀਆ ਖਿਡਾਰਨਾਂ ਖੇਡ ਰਹੀਆਂ, ਪੰਜਾਬ ਸਰਕਾਰ ਨੇ ਜੌਬ ਹੀ ਨਹੀਂ ਦਿੱਤੀ। ਪੰਜਾਬ ਦਾ ਤਾਂ ਖਜ਼ਾਨਾ ਖਾਲੀ ਆ। ਨਾਲੇ ਮਾਸਟਰ ਗੱਲ ਹੋਰ ਵੀ ਆ। ਹੁਣ ਆਪਾਂ ਕਈ ਵਾਰੀ ਪੇਪਰਾਂ 'ਚ ਪੜ੍ਹਦੇ, ਤੂੰ ਤਾਂ ਜ਼ਿਆਦਾ ਪੜ੍ਹਦਾ ਰਹਿੰਦਾ, ਸਾਨੂੰ ਸਿਆਣਾ ਵੀ ਸਾਨੂੰ ਜ਼ਿਆਦਾ। ਤੇ ਬਾਹਰ ਦੇ ਮੁਲਕ ਆ ਨਾ, ਉਹ ਪਹਿਲੋਂ ਪੈਸਾ ਖਰਚਦੇ ਆ। ਉਹ ਸਹੂਲਤਾਂ ਪਹਿਲੋਂ ਦਿੰਦੇ ਆ, ਨਿੱਕੇ ਨਿੱਕੇ ਬੱਚਿਆਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਆ। ਚਾਹੇ ਉਹ ਸਵਿਮਿੰਗ ਹੋਵੇ, ਚਾਹੇ ਉਹ ਹਾਕੀ ਹੋਵੇ, ਚਾਹੇ ਉਹ ਰੇਸਾਂ ਹੋਣ, ਚਾਹੇ ਕ੍ਰਿਕਟ ਹੋਵੇ, ਜੋ ਮਰਜ਼ੀ ਹੋਵੇ, ਉਹਨਾਂ ਨੇ ਸਾਰੀਆਂ ਸਹੂਲਤਾਂ ਉਹਨਾਂ ਨੂੰ ਪਹਿਲੋਂ ਦਿੱਤੀਆਂ ਹੋਈਆਂ। ਤੇ ਸਾਡੇ ਪਤਾ ਕੀ ਕਰਦੇ ਆ, ਜਦੋਂ ਕੋਈ ਖੇਡਣ ਜਾਂਦਾ ਕੋਈ ਬਾਤ ਨਹੀਂ ਪੁੱਛਦਾ। ਜੇ ਰੱਬ ਸਵਾਦੀ ਕੋਈ ਜਿੱਤ ਜਾਂਦਾ ਤਾਂ ਫਿਰ ਵੱਡੀਆਂ ਅਨਾਉਂਸਮੈਂਟ ਕਰਦੇ, ਮੈਨੂੰ ਕਰੋੜ ਦਊਂਗਾ, ਮੈਨੂੰ ਲੱਖ ਦਊਂਗਾ। ਉਹ ਜੇ ਤੁਸੀਂ ਇਹ ਸਹੂਲਤਾਂ ਸਾਰੇ ਬੱਚਿਆਂ ਨੂੰ, ਖਾਸ ਕਰਕੇ ਪਿੰਡਾਂ ਨੂੰ ਮਾਸਟਰਾਂ ਇਹ ਦੇ ਦੇਣ ਤਾਂ ਪਤਾ ਨਹੀਂ ਕਿੰਨੇ ਨੌਜਵਾਨ, ਕਿੰਨੀਆਂ ਸਾਡੀਆਂ ਬੱਚੀਆਂ ਇਹਨਾਂ ਖੇਡਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਸਾਡੇ ਮੁਲਕ ਦਾ ਨਾਂ ਉੱਚਾ ਕਰ ਸਕਦਾ। ਉਹ ਇਹ ਤਾਂ ਉਹ ਹਿਸਾਬ ਆ ਇਹਨਾਂ ਦਾ। ਉਹ ਰੋਟੀ ਪੱਕੀ ਤੇ ਸਾਰੇ ਆ ਜਾਂਦੇ, ਰੋਟੀ ਬਣਾਣੀ ਕਿੱਦਾਂ ਉਹ ਨਹੀਂ ਪਤਾ ਕਿਸੇ ਨੂੰ। ਵੈਸੇ ਤਾਂ ਮੋਦੀ ਸਾਹਿਬ ਨੇ ਬਹੁਤ ਵਧਾਈਆਂ ਦਿੱਤੀਆਂ ਵੈਸੇ ਜਿੱਤਿਆਂ ਵਾਲਿਆਂ ਨੂੰ ਹੀ ਆ ਤੇ ਆਨਲਾਈਨ ਰਹੇ ਆ ਤੇ ਜਿਹੜੇ ਜਿੱਤੀ ਗਏ ਜਿੱਤ ਦਾ ਮੈਡਲ ਆਉਂਦੇ ਰਹੇ ਆ ਤੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਾਟਰਾ ਕਹਿੰਦਾ ਮੋਦੀ ਨੇ ਜਿੱਤਿਆਂ ਨੂੰ ਵਧਾਈਆਂ ਦਿੱਤੀਆਂ। ਉਹ ਹੋਇਆ ਰਾਜਨੇਤਾ। ਰਾਜਨੇਤਾ ਨੇ ਤਾਇਆ ਸਿਆ ਨਿਭਾਣੇ ਫਰਜ਼ ਰਾਜਨੇਤਾ ਵਾਲੇ। ਕਦੇ ਸੁਣਿਆ ਰਾਜਨੇਤਾ ਹਾਰੇ ਹੋਏ ਐਮਐਲਏ ਜਾਂ ਐਮਪੀ ਨੂੰ ਫੋਨ ਕਰ ਲਵੇ? ਹਾਰੇ ਹੋਏ ਵਾਲਾ ਤਾਂ ਕੋਈ ਨਹੀਂ ਪੁੱਛਦਾ, ਫੋਨ ਕਰੂਗਾ। ਜਿੱਤੇ ਹੋਏ ਹਾਰੇ ਵਾਲਾ ਨੂੰ ਪ੍ਰੀਤੀ ਹੱਕ ਕਰਦੇ ਨਹੀਂ ਪੁੱਛਦੇ। ਆਹ ਜੇ ਪੁੱਛਣਾ ਵੀ ਅਗਲੀ ਹਾਰੇ ਹੋਏ ਹੁੰਦੇ ਆ ਨੀਟੂ ਛੱਡਣ ਵਾਲੇ ਯਾਰਗੇ, ਘਾਟੇ ਤੋਂ ਨਹੀਂ ਵੋਟਾਂ ਪਾਉਂਦੇ ਉਹਨਾਂ ਨੂੰ। ਉਹ ਮਾਸਟਰਾ ਮੈਨੂੰ ਇੱਕ ਗੱਲ ਦੱਸ, ਆਹ ਉੜੀਸਾ ਦੇ ਸਟੇਡੀਅਮ ਬਣੀ ਜਾਂਦੇ ਆ, ਉਹ ਜਿੱਥੇ ਦੀ ਖੇਡ ਆ ਉੱਥੇ ਕੋਈ ਨਹੀਂ ਬਣਿਆ। ਤੇਰੀ ਖੇਡ ਦੀ ਗੱਲ ਸੁਣ ਲਓ ਵੀ ਆਪਣੇ 1998 ਬਹੁਤ ਬੜੇ ਹੋ ਗਏ ਆ। 1998 ਦੇ ਵਿੱਚ ਲੁਧਿਆਣੇ ਇੱਕ ਸਟੇਡੀਅਮ ਬਣਿਆ, ਇੰਡੋਰ ਸਟੇਡੀਅਮ। ਤੇ ਉਸ ਵੇਲੇ ਤਾਇਆ ਉਹਦਾ ਬਜਟ ਸੀ 14 ਕਰੋੜ। 14 ਕਰੋੜ ਦੇ ਵਿੱਚ ਉਹ ਸਟੇਡੀਅਮ ਤਿਆਰ ਹੋ ਜਾਣਾ ਸੀ 1998 ਦੇ ਵਿੱਚ। ਅਕਾਲੀ ਭਾਜਪਾ ਦੀ ਸਰਕਾਰ ਸੀ। 22-23 ਸਾਲ ਹੋ ਗਏ ਆ। ਹਾਂਜੀ, ਤੇ ਉਦੋਂ ਬਾਅਦ ਦੇ ਵਿੱਚ ਵੀ 10 ਸਾਲ ਸਰਕਾਰ ਰਹੀ ਆ। ਪਰ ਇਹੀ ਸਟੇਡੀਅਮ ਜਿਹੜਾ 1998 ਦਾ ਸ਼ੁਰੂ ਹੋਇਆ ਉਹ ਪੂਰਾ ਹੋਇਆ 2016 ਚ। ਮਾਟਰਾ ਉਹ ਸਟੇਡੀਅਮ ਦੇ ਉੱਤਰੀ ਤੋਂ ਸ਼ੁਰੂ ਹੋ ਕੇ ਦੱਖਣੀ ਚ ਖਤਮ ਹੋਇਆ। ਇਹ ਤਾਂ ਪਤਾ ਨਹੀਂ, ਪਰ ਦੇਖੋ ਉਸ ਵੇਲੇ ਤੱਕ ਹੋਰ ਤਾਂ ਚਲੋ ਵਧਾਇਆ ਘਟਾਇਆ ਪਤਾ ਨਹੀਂ, ਪਰ ਜਿਹੜਾ ਉਹ 14 ਕਰੋੜ ਦੇ ਵਿੱਚ ਸਟੇਡੀਅਮ ਬਣਨਾ ਸੀ 1998 ਦੇ ਵਿੱਚ, 2016 ਆਉਂਦੇ 120 ਕਰੋੜ ਰੁਪਈਆ ਉਹਦੇ ਉੱਤੇ ਖਰਚ ਹੋਇਆ। ਤੇ ਇਹ ਵੀ ਕਿਹਾ ਜਾਂਦਾ ਵੀ ਉਹਦੇ ਜਿਹੜਾ ਇੱਕ ਚਹੇਤਾ ਹੀ ਸੀ ਅਕਾਲੀ ਭਾਜਪਾ ਵਾਲਿਆਂ ਦਾ, ਜਿਹਨੇ ਉਹ ਬਿਲਡਰ ਨੇ ਬਣਾਇਆ। ਹੁਣ ਹੈਰਾਨੀ ਦੀ ਗੱਲ ਇਹ ਆ ਵੀ ਇਹ ਫੁੱਲੀ 에ਅਰ ਕੰਡੀਸ਼ਨਡ ਇਹ ਸਟੇਡੀਅਮ ਬਣਾਇਆ ਗਿਆ। ਉਹ ਕਿਹੜਾ ਮਾਟਰਾ ਹੁੰਦਾ ਇਹ ਜਿਹਦੇ ਵਿੱਚ ਠੰਡੀ ਹਵਾ ਆਉਂਦੀ ਆ। ਠੰਡੀ ਹਨਾ, ਇਹ ਤੁਹਾਨੂੰ ਧੁੱਪ ਵਿੱਚ ਸੜਨ ਦਾ ਨਹੀਂ। ਤੇ ਦੂਜਾ ਇਹਦੇ ਵਿੱਚ ਬੈਡਮਿੰਟਨ ਖੇਡ ਸਕਦੇ ਆ, ਵਾਲੀਬਾਲ ਖੇਡ ਸਕਦੇ ਆ, ਬਾਸਕਟਬਾਲ ਖੇਡ ਸਕਦੇ ਆ, ਜਿਹੜੀਆਂ ਵਰਲਡ ਕਲਾਸ ਦੀਆਂ ਗੇਮਸ ਆ ਹਨਾ। ਲੁਧਿਆਣੇ ਦੇ ਵਿੱਚ ਬਣਾਇਆ ਗਿਆ, ਪਰ ਉਹਦਾ ਇੰਨਾ ਜ਼ਿਆਦਾ ਬਿਜਲੀ ਦਾ ਬਿੱਲ ਆਉਣਾ, ਖੜੇ ਮੀਟਰਾਂ ਦਾ ਵੀ ਲੱਖਾਂ ਦੇ ਵਿੱਚ ਬਿੱਲ ਆਉਣਾ। ਬਿੱਲ ਤੋਂ ਡਰਦਿਆਂ ਨੇ ਇਹਨਾਂ ਨੇ ਉਹ ਸਟਾਰਟ ਨਹੀਂ ਕੀਤਾ, ਉਹਦਾ ਅਜੇ ਤੱਕ ਕਨੈਕਸ਼ਨ ਨਹੀਂ ਲਿਆ। ਤੇ ਹੋਰ ਵੀ ਫਨੀ ਗੱਲ ਇਹਦੇ ਵਿੱਚ ਇਹ ਆ
ਵੀ ਜਦੋਂ ਇਹਦਾ ਉਦਘਾਟਨ ਵੀ ਕੀਤਾ, ਉਦਘਾਟਨ ਵੀ ਜਨਰੇਟਰ ਕਰਾ ਕੇ ਉੱਥੇ ਆਪਾਂ ਕਿੱਦਾਂ ਕਹਿ ਸਕਦੇ ਆ ਕਿ ਇੱਥੇ ਜਿਹੜਾ ਸਾਨੂੰ ਸਹੂਲਤਾਂ ਮਿਲਣਗੀਆਂ। ਹੁਣ ਆਸਟ੍ਰੇਲੀਆ ਦੀ ਗੱਲ ਕਰ ਲਈਏ, 20 ਮੈਡਲ ਸਿਰਫ ਉਹਨਾਂ ਨੇ ਸਵਿਮਿੰਗ ਦੇ ਜਿੱਤੇ ਆ। ਅਸੀਂ ਉਧਰ ਰੌਲਾ ਪਾਈ ਜਾਂਦੇ ਸਾਡਾ ਜੀ ਦਰਿਆਵਾਂ ਦੀ ਧਰਤੀ ਆ, 5 ਦਰਿਆਵਾਂ ਦੀ 5 ਦਰਿਆਵਾਂ ਦੀ ਧਰਤੀ ਆ। ਹੁਣ ਤਾਂ ਆ ਤੂੰ ਦੱਸ ਦੇ ਆ ਕਾਲੀ ਬਈ ਦੇ ਵਿੱਚ ਕਿੰਨੀ ਵਾਰ ਚੁੱਕੀਆਂ ਮਾਰੀਆਂ, ਕਿੰਨਾ ਵੱਡਾ ਉਧਰੋਂ ਤੂੰ ਝਾਟਾ ਜਾਂਦਾ ਹੁੰਦਾ ਸੀ ਇਧਰਲੇ ਪ੍ਰੀਤੂ ਹਾਂ ਤਾਂ ਤੇਰਾ ਬਾਪ ਉਦੋਂ ਵੀ ਮੈਨੂੰ 10-12 ਸਾਲ ਛੋਟਾ ਸੀ ਨਾ, ਅਸੀਂ ਇਕੱਠੇ ਇਹ ਬਈ ਦੇ ਵਿੱਚ ਨਹਾਉਂਦੇ ਹੁੰਦੇ ਸੀ। ਨਹਾਉਂਦੇ ਸੀ। ਪਾਣੀ ਇਸ ਬਈ ਦਾ ਇੰਨਾ ਸਾਫ਼ ਹੁੰਦਾ ਸੀਗਾ ਮਾਸਾ, ਇਹਦੇ ਵਿੱਚ ਮੱਛੀਆਂ ਤਰਦੀਆਂ, ਸਿੱਪੀਆਂ ਤਰਦੀਆਂ, ਸਾਰਾ ਕੁਝ ਦਿੱਤਾ ਹੁੰਦਾ ਸੀ। ਅਸੀਂ ਨਿੱਕੇ ਨਿੱਕੇ ਜਿਹੇ ਪਸ਼ੂ ਜਾਣਦੇ ਹੁੰਦੇ ਸੀ ਨਾ, ਅਸੀਂ ਪਾਣੀ ਵਿੱਚੋਂ ਪੀਂਦੇ ਹੁੰਦੇ ਸੀ। ਤੇ ਹੁਣ ਬਈ ਦਾ ਹਾਲ ਦੇਖ ਲਾ, ਤਾਂ ਕੋਲ ਨਹੀਂ ਲੰਘ ਸਕਦੇ। ਕੰਜਰਾਂ ਨੇ ਜਲੰਧਰ ਦਾ ਕਿਤੇ ਨਾਲਾ ਪਾ ਕੇ ਨਾ ਵਿੱਚ ਸਾਰੀ ਬਈ ਗੰਦੀ ਕਰ ਦਿੱਤੀ ਆ। ਉਹਦਾ ਭਲਾ ਹੋ ਗਿਆ ਸੀਚੇ ਵਾਲੇ ਸੰਤਾਂ ਦਾ, ਸੰਤਾਂ ਦਾ ਜਿਹੜਾ ਪਾਣੀ ਦੀ ਸਾਫ਼ ਕਰੀ ਆ। ਬਿਲਕੁਲ ਇਹਦਾ ਲੰਘ ਨਹੀਂ ਹੁੰਦਾ ਅਸੀਂ ਤੇ ਦੱਸਾਂ। ਬਿਲਕੁਲ ਕੋਈ ਨਾ ਕੋਈ ਚਮਕਦਾ ਸੂਰਜ ਹੁੰਦਾ ਹੈ ਮਾਟਰਾ, ਦੁਨੀਆ ਤੇ ਨੇਰ ਛਾ ਜਾਵੇ ਕੋਈ ਤਾਂ ਕੋਈ ਬੰਦਾ ਆਹੋ ਜੇ ਦੁਨੀਆ ਦੇ ਬਈਆਂ ਦੇ ਕੋਈ ਸੰਤ ਮਹਾਤਮਾ ਵੀ ਦੁਨੀਆ 'ਚ ਪੈਦਾ ਹੁੰਦੇ ਰਹਿੰਦੇ ਆ। ਉਹ ਮਾਸ਼ਵਾ ਉਹ ਮੈਡਲ ਤਾਂ ਆਪਣੇ ਨਿਆਣੇ ਹੀ ਜਿੱਤ ਗਏ। ਜੱਟ ਕਰ ਕਮਾਲ ਕਰ। ਪਰ ਉਹਨਾਂ ਲੀਡਰਾਂ ਨੂੰ ਵੀ ਚਾਹੀਦਾ ਕਿ ਗਾਂ ਤੋਂ ਗਾਂ ਸਹੂਲਤਾਂ ਦੇਣ ਬੱਚਿਆਂ ਨੂੰ, ਤਾਂ ਕਿ ਅੱਗੇ ਚੱਲ ਕੇ ਜਿਹੜੀਆਂ ਅਗਲੀਆਂ ਖੇਡਾਂ ਹੋਣੀਆਂ ਨਾ 4 ਸਾਲ ਬਾਅਦ ਉਹਦੇ ਵਿੱਚ ਚੰਗਾ ਪ੍ਰਦਰਸ਼ਨ ਕਰਨ। ਜੇ ਤੂੰ ਜ਼ਿਆਦਾ ਮੈਡਲ ਲੈ ਗਿਆ, ਹੁਣ ਚੀਨ ਦੇ ਨਾ ਕਿੰਨੇ ਮੈਡਲ ਲੈ ਗਿਆ। ਗੱਲ ਤਾਂ ਜੀ ਦੋਸਤਾ ਮਾਟਰਾ। ਪਰ ਤਾਇਆ ਇਹਦੇ ਵਿੱਚ ਇਹ ਵੀ ਦੇਖਣਾ ਪੈਣਾ ਵੀ ਜਿਹੜੇ ਰਾਜਨੀਤਿਕ ਲੋਕ ਆ ਆਪਣਾ ਫਾਇਦਾ ਦੇਖਦੇ ਆ। ਹੁਣ ਤੁਸੀਂ ਦੇਖੋ ਵੀ ਹੋਣਾ ਤਾਂ ਇਹ ਚਾਹੀਦਾ ਵੀ ਜਿਹੜਾ ਬੰਦਾ ਜਿਸ ਗੇਮ ਖੇਡਦਾ, ਖਿਡਾਰੀ ਖੇਡਦਾ, ਉਹਨੂੰ ਖੇਡ ਮੰਤਰਾਲਾ ਦਿੱਤਾ ਜਾਵੇ। ਜਿਹੜਾ ਬੰਦਾ ਡਾਕਟਰ ਆ ਉਹਨੂੰ ਸਿਹਤ ਮੰਤਰਾਲਾ ਦਿੱਤਾ ਜਾਵੇ। ਜਿਹੜਾ ਬੰਦਾ ਪੜਾਉਂਦਾ ਉਹਨੂੰ ਐਜੂਕੇਸ਼ਨ ਦਿੱਤਾ ਜਾਵੇ, ਪੜ੍ਹਾਈ ਦਾ ਦਿੱਤਾ ਜਾਵੇ। ਪਰ ਹੁਣ ਤੁਸੀਂ ਦੇਖੋ ਵੀ ਇੱਥੇ ਜਿਹੜਾ ਸ਼ੂਟਿੰਗ ਆ, ਜਿਹੜਾ ਰਾਈਫਲ ਆ, ਨਿਸ਼ਾਨੇਬਾਜ਼ੀ ਨਿਸ਼ਾਨੇਬਾਜ਼ੀ ਦਾ ਜਿਹੜੀ ਐਸੋਸੀਏਸ਼ਨ ਆ ਉਹਦਾ ਪ੍ਰਧਾਨ ਹੈਗਾ ਸੁਨੀਲ ਜਾਖੜ, ਕਾਂਗਰਸ ਵਾਲਾ। ਕਾਂਗਰਸ ਵਾਲਾ। ਓਏ ਕਿੱਡਾ ਜਣਾ ਨਹੀਂ ਤੇ ਚਿੜੀਆਂ ਬਹਿੰਦਾ ਉਹ ਗੱਲ ਵਾਲੀ ਸਹੀ ਆ। ਉਹ ਮਾਟਰਾ ਨਾਲੇ ਸੁਨੀਲ ਜਾਖੜ ਜਿਹੜਾ ਉਹ ਤਾਂ ਆਪਣੀ ਪ੍ਰਧਾਨਗੀ ਦੀ ਕੁਰਸੀ ਦਾ ਤਾਇਆ ਬਚਾ ਨਹੀਂ ਹੋਈ, ਉਹ ਲੈ ਗਿਆ ਸਿੱਧੂ। ਇਹ ਬਚਾਉ ਨਿਸ਼ਾਨੇਬਾਜ਼ੀ ਉਹ ਵੀ ਜਾਏ ਇਹਦੀ ਪ੍ਰਧਾਨਗੀ ਦਾ ਨਿਸ਼ਾਨਾ ਸਿੱਧੂ ਲਾ ਗਿਆ। ਦੂਜੇ ਪਾਸੇ ਜਿਹੜੀ ਬੈਡਮਿੰਟਨ ਆ, ਚਿੜੀ ਛਿੱਕਾ ਜਿਹਨੂੰ ਆਪਾਂ ਕਹਿੰਦੇ ਆ, ਇਹਦਾ ਪ੍ਰਧਾਨ ਹੈਗਾ ਲੁਧਿਆਣੇ ਵਾਲਾ ਭਾਰਤ ਭੂਸ਼ਣ ਆਸ਼ੂ। ਉਹ ਲੰਬੀ ਦਾੜੀ ਵਾਲਾ। ਉਹ ਤਾਂ ਮੈਨੂੰ ਲੱਗਦਾ ਜੋਗਾ ਜੂਗਾ ਦਾ ਹੋਣਾ ਚਾਹੀਦਾ ਲੱਗਦਾ ਹੀ ਉਹਦੇ ਉਹਨੂੰ ਆਖ ਸਹੀ ਆ। ਦੇਖਣ ਨੂੰ ਬਾਬਾ ਰਾਮਦੇਵ ਲੱਗਦਾ, ਉਹਨੂੰ ਬੜਾ ਯੋਗਾ ਦਾ, ਜਿਮਨਾਸਟਿਕ ਦਾ, ਉਹ ਚਿੜੀ ਛਿੱਕੇ ਦਾ। ਜਿਮਨਾਸਟਿਕ ਦੀ ਗੱਲ ਕੀਤੀ ਆ ਪ੍ਰੀਤੂ ਨੇ। ਜਿਮਨਾਸਟਿਕ ਦਾ ਜਿਹੜੇ ਐਸੋਸੀਏਸ਼ਨ ਦਾ ਪ੍ਰਧਾਨ ਹੈਗਾ ਆ ਫਤਿਹ ਜੰਗ ਸਿੰਘ ਬਾਜਵਾ। ਲੈ ਇਹਨੂੰ ਪੁੱਛਣਾ ਵਾ ਵੀ ਤੂੰ ਕਿੱਦਾਂ ਕਿ ਗੋਲਾ ਹੁਣ ਵੀ ਲਾਸਟ ਵਿੱਚ ਇਹ ਦੇਖੋ ਵੀ ਕਬੱਡੀ ਸਾਡੀ ਮਾਂ ਗੇਮ ਹੈ। ਮਾਂ ਖੇਡ ਹੈ। ਕਬੱਡੀ ਦੇ ਉੱਤੇ ਬੜੀਆਂ ਮੱਲਾਂ ਮਾਰੀਆਂ ਪੰਜਾਬੀ ਨੇ, ਭਾਵੇਂ ਇਹ 올림픽ਸ ਵਿੱਚ ਜਾਂ ਏਸ਼ੀਅਨ ਗੇਮਸ ਵਿੱਚ ਨਹੀਂ ਗਈ ਹਨਾ, ਪਰ ਸਾਡੀ ਮਾਂ ਖੇਡਿਆ। ਇਹਦਾ ਪ੍ਰਧਾਨ ਹੈਗਾ ਆ ਸਿਕੰਦਰ ਸਿੰਘ ਮਲੂਕਾ। ਹਾਂਜੀ ਚਪੇੜਾ ਵਾਲਾ ਫੇਟਾ ਕੀ ਗੱਲ ਲੱਗਦਾ ਸੀ ਫੇਟਾ ਸਹੀ ਚੁਣਿਆ ਲੱਗਦਾ। ਤੇਰਾ ਕੀ ਖਿਆਲ ਹੈ? ਉਹ ਮੇਰਾ ਖਿਆਲ ਮਾਟਰਾ ਇਹ ਆ ਮਲੂਕੇ ਨੂੰ ਰੋਲ ਸਹੀ ਦਿੰਦਾ। ਕਬੱਡੀ ਦੇ ਵਿੱਚ ਜਾਂਦਾ ਬੰਦਾ ਰੇਡ ਪਾਣ, ਸਟੋਪਰ ਮਾਰਦਾ ਉਹਦੇ ਚਪੇੜਾ ਆ ਮਲੂਕੇ ਦੇ ਬਥੇਰੇ ਮੁਲਾਜ਼ਮਾਂ ਦੇ ਤਾਏ ਦੇ। ਪਰ ਚਪੇੜਾਂ ਦੀ ਗੱਲ ਇਹ ਆ ਕਿ ਤਾਇਆ ਜੇ ਆਪਾਂ ਚਪੇੜਾਂ ਦੀ ਗੱਲ ਕਰੀਏ, ਜਿੰਨੇ ਵੀ ਲੋਕ ਚਾਹੇ ਹੁਣ ਹੈਗੇ ਆ ਸੱਤਾ ਦੇ ਵਿੱਚ, ਇਹ ਚਪੇੜਾਂ ਤਾਂ ਮਾਸਟਰ ਤਾਂ ਪਹਿਲਾਂ ਦੇਖ ਲਓ ਵੀ ਉਹਨਾਂ ਦੇ ਉੱਤੇ ਮੁਰੰਮਤ ਹੋ ਜਾਂਦੀ ਆ। ਮਾਸਟਰ ਵਿਚਾਰਾ ਇਹਨੂੰ ਇੰਨਾ ਜਲੀਲ ਕੀਤਾ ਜਾਂਦਾ, ਲਾਠੀ ਚਾਰਜ ਹੁੰਦਾ। ਮਾਸਟਰ ਜਿਹੜੇ ਹੈਗੇ ਆ ਬੜੀ ਇੱਕ ਕਮਜ਼ੋਰ ਘੜੀ ਆ, ਭਾਵੇਂ ਕਿ ਜਿਹਨੇ ਜਨਰੇਸ਼ਨ ਬਣਾਉਣੀ ਆ, ਭਵਿੱਖ ਬਣਾਉਣਾ। ਤੁਸੀਂ ਕਦੀ ਸੁਣਿਆ ਵੀ ਪੁਲਿਸ ਵਾਲੇ ਵੀ ਤਾਂ ਸਰਕਾਰੀ ਮੁਲਾਜ਼ਮ ਹੀ ਆ? ਕਦੀ ਪੁਲਿਸ ਵਾਲਿਆਂ ਦੇ ਡਾਂਗਾ ਵੱਢਦੀਆਂ ਦੇਖੀਆਂ? ਉਹ ਤਾਂ ਡਾਂਗਾ ਬਣਾਉਣ ਨੂੰ ਬਿਲਕੁਲ। ਤੇ ਸਰਕਾਰਾਂ ਵੀ ਪੁਲਿਸ ਤੋਂ ਹੀ ਡਰਦੀਆਂ। ਤੁਸੀਂ ਦੇਖੋ ਵੀ ਮਾਸਟਰਾਂ ਦੀਆਂ ਤਨਖਾਹਾਂ ਰੁਕ ਜਾਂਦੀਆਂ 2-2 ਮਹੀਨੇ 3-3 ਮਹੀਨੇ। ਅਸੀਂ 3-3 ਮਹੀਨੇ ਨਿਕਲ ਜਾਂਦੇ ਪ੍ਰੀਤੂ। ਕਈ ਵਾਰੀ ਹੁਣੇ ਮੇਰੇ ਕੋਲ ਕਈ ਵਾਰੀ ਰੋਂਦਾ ਹੁੰਦਾ ਟਰੱਕ ਦਾ ਲੋਡ ਲੇਟ ਫੇਲ ਹੋ ਗਿਆ, ਸਾਡੀਆਂ ਤਨਖਾਹਾਂ ਲੇਟ ਹੋ ਜਾਂਦੀਆਂ। ਕਦੀ ਵੀ ਜਿਹੜੇ ਪੁਲਿਸ ਵਾਲੇ ਆ ਇਹਨਾਂ ਦੀਆਂ ਤਨਖਾਹਾਂ ਹੀ ਨਹੀਂ ਲੇਟ ਹੁੰਦੀਆਂ, ਪਹਿਲਾਂ ਪਾ ਦਿੰਦੇ ਆ। ਲੋੜੇ ਇਹਨਾਂ ਦੀ ਪੈਂਦੀ ਹੁੰਦਾ ਨਾ, ਡਾਂਗਾ ਵੀ ਚਲਾਈਆਂ। ਪੁਲਿਸ ਵਾਲੇ ਤਨਖਾਹਾਂ ਦੀ ਕਿੱਥੇ ਵੇਟ ਕਰਦੇ ਆ। ਤਨਖਾਹ ਤਾਂ ਆਏ ਜਾਣੀ ਦੀ ਤਾਂ ਉਹਦੇ ਵੀ ਨਾਮ ਮਾਤਰ ਦੀ ਹੁੰਦੀ ਆ, ਤਨਖਾਹ ਬਾਹਰੋਂ ਆ ਜਾਣੀ ਉਹਦੀ। ਪ੍ਰੀਤੂ ਨੇ ਜ਼ਿਆਦਾ ਨਾਗੀ ਹੋਈ, ਮੈਨੂੰ ਲੱਗਦਾ ਉਹ ਪ੍ਰੀਤਿਆ
ਉਹ ਪਰਿਵਾਰ ਦੇ ਦੱਸਾਂ ਮੈਂ ਪਰਿਵਾਰੀਆਂ ਨੂੰ ਵੀ ਨਹੀਂ ਤਨਖਾਹ ਦੀ। ਪਰਿਵਾਰੀ ਕਿਹੜਾ ਘੱਟ ਬਣਾਉਂਦੇ ਮਾਟਰਾ ਉੱਪਰੋਂ ਆ ਜਰੀਬ ਦਾ ਇੱਧਰ ਨਹੀਂ ਤਾਂ ਇੱਧਰ ਕਰਦੀ ਮੈਂ ਕਿਹਾ ਗੱਲ ਦੱਸਾਂ ਪ੍ਰੀਤੂ ਸ਼ਾ ਤੈਨੂੰ, ਜਿਹੜੇ ਪਟਵਾਰੀ ਆ ਆਪਣੇ ਕੁੱਤੇ ਦੀਆਂ ਪੁੱਛਾਂ ਇਹਦਾ ਇਹ ਦੇਖ ਲਾ, ਇਹਨਾਂ ਦਾ ਦੁਸ਼ਮਣੀ ਵੀ ਮਾੜੀ, ਇਹਨਾਂ ਦਾ ਦੋਸਤੀ ਵੀ ਮਾੜੀ। ਇਹਦਾ ਪਤਾ ਨਹੀਂ ਆ ਕਿੱਧਰ ਨੂੰ ਫੁੱਟ ਐ ਕਰ ਦੇਣਾ, ਕਿੱਧਰ ਨੂੰ ਫੁੱਟ ਐ ਕਰ ਦੇਣਾ ਹੈ। ਇਹਨਾਂ ਦਾ ਭਰਾਵਾ ਰੱਬ ਬਚਾਵੇ। ਉਹ ਮਾਟਰਾ ਤੇਰੇ ਨਾਲ ਜੇ ਮੰਨ ਲਾ ਵੀ ਜ਼ਮੀਨ ਆ ਨਾ ਤਾਂ ਵੀ ਤੂੰ ਪਟਵਾਰੀਆਂ ਦਾ ਪੰਗਾ ਨਾ ਲੈ, ਉਹ ਵੀ ਤੇਰੇ ਬੱਲੇ ਦਾ ਹੈ, ਪਤਾ ਨਹੀਂ ਰਹਿਣ ਦੇਣਾ ਕਿ ਨਹੀਂ ਰਹਿਣ ਦੇਣਾ। ਉਹ ਕਿੰਨਾ ਫਿਰ ਮੰਨ ਲਾ ਨਹੀਂ ਇੱਕ ਹੋਰ ਕੱਢ ਲਿਆ ਤਾਂ ਹੈ ਵੀ ਨਹੀਂ। ਬਿਲਕੁਲ, ਪਰ ਪਟਵਾਰੀਆਂ ਦੀ ਭਰਤੀ ਹੁਣ ਫੇਰ ਖੁੱਲੀ ਆ। ਬੱਲੇ 1100 ਬੰਦੇ ਕਹਿੰਦੇ ਕੈਪਟਨ ਸਰਕਾਰ ਨੇ ਭਰਤੀ ਕਰਨੇ ਆ। ਹਾਂ 1100 ਪਟਵਾਰੀ 1100 ਪਟਵਾਰੀ ਚਾਹੀਦੇ ਆ ਕਹਿੰਦੇ ਪੂਰੇ ਸੂਬੇ ਦੇ ਵਾਸਤੇ, ਪੰਜਾਬ ਨੂੰ। ਤੇ ਪਰ ਇੱਥੋਂ ਤੁਸੀਂ ਲਾਓ ਵੀ ਤਰਾਸਦੀ, ਜਿੱਦਾਂ ਆਪਾਂ ਗੱਲ ਹੁਣ ਤੱਕ ਕੀਤੀ ਆ ਖੇਡਾਂ ਦੀ, ਤਰਾਸਦੀ ਇੱਥੋਂ ਵੀ ਲਾਓ ਵੀ 2,33,000 ਬੱਚੇ ਨੇ ਜਿਹੜਾ ਟੈਸਟ ਦਿੱਤਾ ਪਟਵਾਰੀ ਭਰਤੀ ਹੋਣ ਦੇ। ਤੇ ਚਾਹੀਦੇ ਕਿੰਨੇ ਸੀ? ਅਸਾਮੀਆਂ ਕਿੰਨੀਆਂ 1100। ਮੇਰਾ ਵੀ ਭਤੀਜਾ ਨਹੀਂ ਹੁੰਦਾ ਵੇ, ਤੈਨੂੰ ਦੱਸਾਂ। ਯਾਰ ਤੇਰਾ ਭਤੀਜਾ ਉੱਤੇ ਨਹੀਂ ਸੀ ਹੋਣਾ, ਉਹਨਾਂ ਨੂੰ ਪਤਾ ਤੇਰੇ ਚਾਹ ਚੱਲਣ ਦਾ। ਉਹ ਤਾਂ ਠੀਕ ਆ, 500 ਰੁਪਇਆ ਵੀ ਲੈ ਲਿਆ। ਹੋਰ 500 ਕਾਹਦਾ? ਹਾਂ 500 ਇੱਥੇ ਇੱਕ ਇਹ ਵੀ ਸੋਚਣ ਵਾਲੀ ਗੱਲ ਆ ਅਮਲੀਨ, ਜਿੱਦਾਂ ਕਿ 500 ਰੁਪਇਆ ਜਨਰਲ ਕੈਟੇਗਰੀ ਲਈ ਇਹਦੀ ਐਡਮਿਸ਼ਨ ਸੀ। ਅੱਛਾ ਤੇ 250 ਰੁਪਇਆ ਜਿਹੜਾ ਰਿਜ਼ਰਵ ਕੈਟੇਗਰੀ ਲਈ ਸੀ। ਅਸਾਮੀਆਂ ਨੂੰ ਭਰਤੀ ਇਹਨੂੰ ਕਹਿੰਦੇ ਤਾਇਆ। ਹਾਂਜੀ ਤੇ 1100 ਜੇ ਭਰਤੀ ਕਰਨੀ ਆ ਤੇ 2,33,000 ਦਾ ਜੇ ਆਪਾਂ ਹਿਸਾਬ ਕਿਤਾਬ ਲਾ ਲਈਏ 300 ਦੇ ਹਿਸਾਬ ਨਾਲ 2,33,000 ਨੇ ਉਹ ਪੇਪਰ ਭਰੇ। ਭਰੇ ਜੇ 250 ਜਾਂ 500 ਰੁਪਇਆ ਲਿਆ ਕਿੰਨੇ ਰੁਪਏ ਬਣਦੇ? ਤੇ ਇਹ 9 ਕਰੋੜ ਤੋਂ ਉੱਤੇ ਰੁਪਇਆ ਬਣਦਾ ਜੇ ਜਾਨੀ ਆਪਾਂ ਗਬਲਾ ਜਿਹਾ ਮੇਲ ਲਾ ਲਈਏ ਰਿਜ਼ਰਵ ਕੈਟੇਗਰੀ ਤੇ ਜਨਰਲ ਦਾ ਲਾ 9 ਲਈਏ। ਕਰੋੜ ਰੁਪਇਆ ਯਾਨੀ ਕੈਪਟਨ ਸਰਕਾਰ ਨੇ ਜਿੰਨੀਆਂ ਕ ਤਨਖਾਹਾਂ ਦੇਣੀਆਂ ਨਾ ਬੰਦਿਆਂ ਨੂੰ ਉਹ ਪਹਿਲਾਂ ਹੀ ਇੱਕ ਤਰ੍ਹਾਂ ਇਹਨਾਂ ਨੇ ਕਰ ਲਿਆ। ਉਹਨਾਂ ਦਾ ਹੁਣ ਜਿੱਦਾਂ ਕਹ ਲਓ ਵੀ ਇੰਟਰਸਟ ਹੀ ਦੇ ਸਕਦੇ ਆ। ਇਹ ਐਡੀ ਚਾਲਬਾਜ਼ ਗਵਰਨਮੈਂਟਾਂ ਵੀ ਹੋ ਗਈਆਂ, ਇਹਨਾਂ ਨੂੰ ਪਤਾ ਆ ਇੰਨੇ ਜ਼ਿਆਦਾ ਬੇਰੁਜ਼ਗਾਰ ਹੋ ਗਏ ਆ। ਚੌਕੀਦਾਰ ਦੀ ਭਰਤੀ ਰੱਖ ਲਓ, ਚਾਹੇ ਕੋਈ ਕਾਂਸਟੇਬਲ ਦੀ ਭਰਤੀ ਰੱਖ ਲਓ, ਜਿਹੜੀਆਂ ਵੱਡੀਆਂ ਜੌਬਾਂ ਆ ਉਹਨਾਂ ਵਿੱਚ ਤਾਂ ਆਪਣੇ ਬੰਦੇ ਫਿੱਟ ਕਰੀ ਜਾਂਦੇ। ਬਿਲਕੁਲ, ਚਾਚੇ ਤਾਏ ਨਹੀਂ ਮਾਣ ਇਹਨਾਂ ਦੇ। ਉਹ ਮੁੱਕਦੇ ਹੀ ਨਹੀਂ, ਇਹਨਾਂ ਦੇ ਆਪਣੇ ਨਹੀਂ ਮੁੱਕਦੇ, ਸਾਡਾ ਨਾ ਕੀ ਦੇਖਣਾ। ਹਾਂ ਬਹੁਤ ਜ਼ਿਆਦਾ। ਮਾਸਟਰ ਜਿਹੜੇ ਜਹਾਜ਼ ਭਰ ਭਰ ਕੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਸੈੱਟ ਹੋਈ ਜਾਂਦੇ ਆ, ਉਹ ਵੀ ਇੱਥੋਂ ਹੀ ਜਾਂਦੇ ਆ। ਜੇ ਆਪਣੇ ਮੁਲਕ ਵਿੱਚ ਨੌਕਰੀਆਂ ਮਿਲਦੀਆਂ ਹੋਣ, ਕੰਮ ਮਿਲਦਾ ਹੋਵੇ ਤਾਂ ਉਹ ਕਦੋਂ ਜਾਣ। ਤੇ ਬਾਅਦ ਵਿੱਚ ਰੌਲਾ ਪਾਈ ਜਾਂਦੇ ਵੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਬਾਹਰ ਤੁਰੀ ਜਾਂਦੀ ਆ ਤੇ ਨੌਕਰੀਆਂ ਨਹੀਂ ਮਿਲਣੀਆਂ, ਕੰਮ ਮਿਲਣੇ ਨਹੀਂ, ਤਾਂ ਵਿਚਾਰੇ ਜਾਣ ਕਿੱਥੇ ਵਧੀਆ। ਬਿਲਕੁਲ ਬਿਲਕੁਲ। ਇਹ ਤਾਇਆ ਤੁਸੀਂ ਦੇਖ ਲਓ ਵੀ ਕਿਤੇ ਮਹੀਨੇ ਬਾਅਦ 2 ਮਹੀਨੇ ਕਿਤੇ ਦਰਸ਼ਨ ਦਿੰਦਾ ਇਹ ਉਹ ਵੀ ਔਖਾ ਹੋ ਜਾਂਦਾ। ਇੱਥੋਂ ਕਿੱਥੋਂ ਜੰਮੂ ਕਸ਼ਮੀਰ ਤੋਂ ਚੱਕਦਾ, ਕਦੀ ਵੇਲੇ ਇੱਥੋਂ ਸੇਬ ਚੱਕਦਾ, ਉਹ ਉੜੀਸਾ ਤੱਕ ਕੰਨਿਆਕੁਮਾਰੀ ਤੱਕ ਜਾਂਦਾ। ਕਿੰਨੀ ਲਾਈਫ ਔਖੀ ਆ, ਘਰ ਪਰਿਵਾਰ ਛੱਡ ਕੇ ਮਹੀਨੇ 2 ਮਹੀਨੇ ਇਹ ਮੁੜਦਾ ਨਹੀਂ, ਇੰਨਾ ਔਖਾ ਹੈ। ਤੇ ਬਾਅਦ ਵਿੱਚ ਬਚਦਾ ਕੀ ਆ? ਤੇ ਇਹੀ ਜਿਹੜਾ ਟਰੱਕ ਡਰਾਈਵਰ ਆ ਆਪਣੇ ਪਿੰਡ ਲੰਬੜਾ ਦਾ ਮੁੰਡਾ, ਉੱਥੇ ਕੈਨੇਡਾ ਦੇ ਵਿੱਚ ਟਰੱਕ ਚਲਾਉਂਦਾ, 5 ਦਿਨ ਕਹਿੰਦੇ ਕੰਮ ਕਰਦਾ। ਉਹ ਬੜੀਆਂ ਮੌਜਾਂ ਵਾਲੀਆਂ ਤੇ ਉਹਨਾਂ ਦੀਆਂ ਮੌਜਾਂ ਬੜੀਆਂ ਆ। ਉਹ 2 ਕੋਠੀਆਂ ਪਾ ਲਈਆਂ ਨੇ। ਉਹ ਮੈਂ ਸੁਣਿਆ ਕਿੰਨੇ ਟਰੱਕ ਏਡੇ ਵੱਡੇ ਵੱਡੇ ਆ, ਉਹਨਾਂ ਦੇ ਸੋਲ ਦੇ ਮੰਜੇ ਵੀ ਪਿੱਛੇ ਲੱਗੇ ਹੋਇਆ। ਬਿਲਕੁਲ ਬੱਲੇ ਤਾਇਆ, ਜਿੱਦਾਂ ਦਾ ਮੁਲਕ ਉਦਾਂ ਦੀਆਂ ਸਹੂਲਤਾਂ। ਆ ਜਿੱਦਾਂ ਦੇ ਕਹਿੰਦੇ ਤੁਹਾਨੂੰ ਨੀਂਦ ਵੀ ਨਹੀਂ ਆਉਣੀ ਨਾ ਮੰਜਿਆਂ ਦੇ ਉੱਤੇ, ਤੁਹਾਨੂੰ ਵੀ ਮਾਰਨੇ ਬੰਦੇ ਠੀਕ ਰਹਿਣੇ। ਨਾਲੇ ਕਹਿੰਦੇ ਸਿਆਣੇ ਜਿੱਦਾਂ ਦੇ ਮਿਸਤਰੀ ਉਦਾਂ ਦੀਆਂ ਬਲੀਆਂ, ਆ ਜਿੱਦਾਂ ਦੇ ਟਾਂਡੇ ਉਦਾਂ ਦੀ ਛੱਲੀਆਂ। ਸਾਡਾ ਮੁਲਕ ਇਦਾਂ ਦਾ ਤਾਇਆ ਸਿਆ ਕਿਆ ਕਰੀਏ ਹੁਣ। ਗੱਲ ਤੇਰੀ ਸਹੀ ਆ ਯਾਰ। ਉਹ ਤਾਂ ਤੇਰਾ ਜਿਹੜਾ ਪੇਰ ਸੀ ਨਾ, ਹਾਂ 1000 ਹਾਂ ਬੜਾ ਵਧੀਆ ਬੰਦਾ ਹੈ। ਤੂੰ ਤਾਂ ਐਸਾ ਤੂੰ ਤਾਂ ਦੋ ਲਗੂੜੀਏ ਜਾ ਰਹੇ ਆ। ਬਹੁਤ ਵਧੀਆ ਹੀ ਛੱਪੜਾ ਜੋ ਨਾ ਮੱਝੀਆਂ ਚਾਰੀਆਂ ਇਕੱਠੀਆਂ ਨੇ ਨਹਾਉਣਾ ਵਿੱਚ, ਵਧੀਆ ਬੰਦਾ ਸੀ। ਨੰਗੇ ਨਹਾਉਂਦੇ ਆਉਣੇ ਦਾ ਤੁਸੀਂ, ਮੈਂ ਦੱਸਣੇ ਨੂੰ ਗੱਲ ਸੁਣ, ਅਸੀਂ ਨੰਗੇ ਨਹਾਏ ਕੱਪੜੇ ਪਾ ਕੇ ਨਹਾਈਏ, ਤੈਂ ਸਾਰੇ ਨਹਾਉਣ ਤੋਂ ਕੀ ਲੈਣਾ ਵਾਲੀਆ? ਉਹ ਨਹੀਂ, ਮੈਂ ਉਦਾਂ ਗੱਲ ਕਰਦਾ। ਦੱਸ ਵਧੀਆ ਬੰਦਾ ਹੈ। ਨਹੀਂ ਠੀਕ ਹੈ। ਤੇ ਤਾਇਆ ਹੁਣ ਫੇਰ ਆਪਾਂ ਗੱਲ ਜਿਹੜੀ ਕਰਦੇ ਸੀ ਵੀ ਆ ਜਿਹੜਾ ਇੱਕ ਪੂਲ ਦੀ ਗੱਲ ਆਪਾਂ ਸਰਪੰਚ ਸਾਹਿਬ ਨਾਲ ਵੀ ਕੀਤੀ ਆ ਵੀ ਇੱਕ ਸਵੀਮਿੰਗ ਲਈ ਆਪਾਂ ਚਾਹੁੰਦੇ ਆ ਵੀ ਜਿਹੜਾ ਪਿੰਡ ਦਾ ਛੱਪੜ ਆ ਇਹਨੂੰ ਹੁਣ ਸਾਫ਼ ਕਰਾਈਏ, ਕਿਉਂਕਿ ਤਾਇਆ ਆਪ ਦੱਸਦਾ ਵੀ ਮੱਝਾਂ ਉੱਥੇ ਚਾਲਦੇ ਰਹੇ ਆ, ਬਾਅਦ ਦੇ ਵਿੱਚ ਉੱਥੇ ਵੜ ਦਿੰਦੇ ਸੀ ਮੱਝਾਂ ਨੂੰ, ਵੀ ਉੱਥੇ ਆਪਾਂ ਸਵੀਮਿੰਗ ਦਾ ਕਿਉਂ ਨਾ ਸ਼ੁਰੂ ਕਰੀਏ ਛੱਪੜ ਦੇ ਵਿੱਚ। ਪਰ ਮੈਂ ਤਾਂ ਸੁਣਿਆ ਮਾਸਟਰ ਜਿਹੜੇ ਬਾਹਰ ਮੁਲਕਾਂ ਦੇ ਵਿੱਚ ਨਾ ਛੱਪੜ ਨਹੀਂ,
ਉਹ ਤਾਂ ਕਹਿੰਦੇ ਪੱਕੇ ਉਹ ਸਵਿਮਿੰਗ ਪੂਲ ਜਿਹਾ ਬਣਾਏ ਆ ਉਹਦੇ ਵਿੱਚ ਨਹਾਉਂਦੇ ਆ ਲੋਕੀ। ਆਪਾਂ ਵੀ ਕੋਸ਼ਿਸ਼ ਕਰਕੇ ਦੇਖਦੇ ਆ ਪਾਣੀ ਚਲੋ ਸਾਫ਼ ਹੈ, ਜੇ ਸਾਫ਼ ਹੈ ਤਾਂ ਉਹਦੇ ਵਿੱਚ ਕਿਉਂ ਨਹੀਂ ਆਪਾਂ ਹੁਣ ਆ ਗੇਮਾਂ ਦੀ ਗੱਲ ਆਪਾਂ ਸ਼ੁਰੂ ਕੀਤੀ ਆ ਵੀ ਇਦਾਂ ਦੀਆਂ ਗੇਮਸ ਜਿਹੜੀਆਂ ਆ ਪਿੰਡਾਂ ਤੋਂ ਆਪਾਂ ਸ਼ੁਰੂ ਕਰੀਏ। ਪਰ ਦੂਜੇ ਪਾਸੇ ਮਾਸਟਰ ਤੇ ਮੈਨੂੰ ਮਾਫ ਕਰੀ ਮੇਰੀ ਗੱਲ ਇਕੱਠੀ ਆ। ਹੁਣ ਆਪਣੇ ਪਿੰਡ 'ਚ ਤਾਰਾ ਸੋਇਆ ਹੈ ਆਪਣਾ ਪਿੰਡ ਹੈ ਨਾ, ਹੁਣ ਕਿੰਨਾ ਸਾਰੇ ਪਿੰਡ ਨੂੰ ਗਿਆ ਵੀ ਤੁਸੀਂ ਮੇਰੇ ਨਾਲ ਚੱਲੋ, ਮੈਂ ਪੈਸੇ ਲਾਉਣਾ, ਮੈਂ ਨਾਲੇ ਗਰਾਊਂਡਾਂ ਬਣਾਉਣਾ, ਨਾਲੇ ਮੈਂ ਸਵਿਮਿੰਗ ਪੂਲ ਬਣਾਉਣਾ। ਉਹ ਪਿੰਡ ਜਾਂਦੇ ਨਾਲ ਤੁਰਦੇ ਤੇ ਦੂਜੇ ਪਾਸੇ ਹੋ ਜਾਂਦੇ। ਆਪਣੇ ਪਿੰਡਾਂ 'ਚ ਵੀ ਨੁਕਸ ਆ ਇਹ ਚ ਨੁਕਸ ਬਹੁਤ ਜ਼ਿਆਦਾ। ਆਪਾਂ ਵੈਸੇ ਜਿੰਨਾ ਭੰਡਦੇ ਆ, ਜਿੰਨਾ ਆਪਾਂ ਰਾਜਨੀਤਿਕ ਲੀਡਰਾਂ ਨੂੰ ਭੰਡਦੇ ਆ, ਉਹਦੇ ਨਾਲ ਜ਼ਿਆਦਾ ਕਸੂਰ ਤਾਂ ਸਾਡਾ ਆ। ਸਾਡਾ ਆਪਣਾ ਹੁਣ ਵੀ ਕਹਿੰਦੇ ਬਾਹਰੋਂ NRI ਕਿੰਨੇ ਤਿਆਰ ਆ ਚੱਕਰ ਪਿੰਡ ਆ ਤਾਇਆ ਮਾਲਵੇ ਦੇ ਵਿੱਚ, ਉੱਥੇ ਉਹਨਾਂ ਨੇ ਮੁੱਕੇਬਾਜ਼ੀ ਦਾ ਵਰਲਡ ਲੈਵਲ ਦੇ ਜਿਹੜੇ ਮੁੱਕੇਬਾਜ਼ ਤਿਆਰ ਕੀਤੇ ਆ ਤੇ NRI ਸਾਰਿਆਂ ਨੇ NRI ਦੇ ਪੈਸੇ ਆ। ਤੇ ਹੁਣ ਸਾਡੇ ਵੀ ਤੇ NRI ਆ, ਜੇ ਮੰਨ ਲਓ ਕਿ ਪ੍ਰੀਤੂ ਨੂੰ ਪੈਸੇ ਭੇਜੇ ਆ ਤਾਇਆ ਗੁੱਸੇ, ਜੇ ਤਾਏ ਨੂੰ ਭੇਜਿਆ ਤਾਂ ਪ੍ਰੀਤੂ ਗੁੱਸੇ, ਨਹੀਂ ਤਾਂ ਅਮਲੀ ਵੱਟਦੇ ਪਏ। ਆਹ ਕੰਮ ਸਾਡੇ ਪਿੰਡਾਂ ਦਾ ਹੋਣ ਡਿਆ, ਧੜੇਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਆ। ਮੈਂ ਵੀ ਦੇਖਿਆ ਜੇ ਨਾ ਆਪਾਂ NRI ਦਾ ਸਾਥ ਦੇ ਗਏ ਨਾ, ਉਹ ਵਿਚਾਰੇ ਪਿੰਡਾਂ ਨੂੰ ਹੋਰੇ ਬੜੇ ਸਾਲਾਂ ਬਾਅਦ ਤਰਸਦੇ ਪਿੰਡ ਨੂੰ, ਸਾਨੂੰ ਤਾਂ ਪਿੰਡ ਦੀ ਕਦਰ ਹੈ ਨਹੀਂ। ਪਰ ਇਹ ਜਿਹੜੇ ਬਾਹਰ ਵਾਸਤੇ ਨਾ ਜਿਹਨੂੰ 40 50 ਸਾਲ ਹੋ ਗਏ ਆ, ਉਹ ਵਿਚਾਰੇ ਪਿੰਡਾਂ ਨੂੰ ਤਰਸਦੇ ਆ। ਜਦੋਂ ਪਿੰਡੀ ਆਉਂਦੇ ਆ ਨਾ, ਉਹ ਚਾਹੁੰਦੇ ਵੀ ਸਾਡੇ ਪਿੰਡ ਦਾ ਕੁਝ ਬਣ ਜਾਏ। ਉਹ ਬਾਹਰ ਦੇਖਿਆ ਹੁੰਦਾ ਮਾਸਟਰ, ਉਹ ਚਾਹੁੰਦੇ ਸਾਡਾ ਪਿੰਡ ਵੀ ਉਦਾਂ ਦਾ ਬਣ ਜਾਏ। ਪਰ ਸਾਡੇ ਲੋਕ ਆ ਨਾ ਗੱਲ ਹੀ ਨਹੀਂ ਸੁਣਦੇ। ਪਰ ਆ ਹਾਕੀ ਵਾਲੇ ਵੀ ਤਾਇਆ ਚੱਲ ਤੈਨੂੰ ਦੇਖਿਆ ਪਿੰਡ ਦੇ ਵਿੱਚ, ਕੱਲ ਦੇ ਅਸੀਂ ਘੁੰਮਦੇ ਫਿਰਦੇ ਆ ਸਾਰੇ ਪਾਸੇ। ਆ ਜਾਗਰ ਨਾਲ ਵੀ ਕੱਲ ਮੈਂ ਗੱਲਬਾਤ ਕੀਤੀ, ਕੋਈ ਹੋਰ ਬੰਦੇ ਨੂੰ ਕੋਈ ਫਰਕ ਹੀ ਨਹੀਂ ਪਿਆ। ਪਰ ਉਧਰ ਦੇਖੋ ਵੀ ਸੋਸ਼ਲ ਮੀਡੀਆ ਦੇ ਉੱਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਰਹਿੰਦੇ ਆ, ਸਾਡੇ ਇੱਥੇ ਪਿੰਡ ਦੇ ਵੀ ਇੰਨੀ ਖੁਸ਼ੀ ਮਨਾਈ ਆ, ਪਾਰਟੀਆਂ ਕੀਤੀਆਂ ਲੋਕਾਂ ਨੇ, ਇੰਨੇ ਖੁਸ਼ ਹੋਏ। ਬਿਲਕੁਲ ਆ ਮੇਰਾ ਹਾਕੀ 1972 ਦੀ ਲਈ ਹੋਈ ਆ ਮੈਂ, ਬੋਲੇ ਬੋਲੇ ਉਦੋਂ ਤੋਂ ਲੈ ਕੇ ਅੱਜ ਪਹਿਲੀ ਵਾਰ ਬਾਹਰ ਕੱਢੀ ਆ। ਜਿਹੜਾ ਇੱਕ ਵਾਰੀ ਮਾੜੀ ਕੱਢੀ ਸੀ 1980 ਚ, ਜਦੋਂ ਆਪਣੇ ਇੰਡੀਆ ਵਾਲੇ ਜਿੱਤੇ ਸੀ ਨਾ ਮਾਸਕੋ ਚ, ਰੂਸ ਦੇ ਵਿੱਚ ਖੇਡਾਂ ਜਿੱਤੇ ਨਾ, ਉਦੋਂ ਕੱਢੀ ਸੀ। ਆ ਹੁਣ ਫੇਰ ਕੱਢੀ ਆ। ਉਹ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਮਾਸਟਰ ਵੀ ਇਹ ਮੈਂ ਹਰੇਕ 4 ਸਾਲਾਂ ਬਾਹਰ ਕੱਢਾ। ਆ ਤਾਇਆ 1990 ਵਾਲੀ ਗੱਲੇ ਨਹੀਂ ਦੱਸਦਾ। ਅੱਜ ਗਿਆ ਹੋਇਆ ਬੋਲੀਏ ਜਦੋਂ ਤਾਈ ਨਾਲ ਲੜਿਆ ਤਾਂ ਤਾਈ ਨੇ ਆ ਕੇ ਖੇਡੀ। ਸਾਲਾਂ ਬਾਅਦ ਤਾਇਆ ਤਾਂ ਕਹਿੰਦਾ ਆ ਵੀ ਉੱਦਾਂ ਤਾਂ ਹਾਕੀ ਇਹ ਰਹਿੰਦੀ ਆ ਤਾਈ ਦੇ ਹੱਥ। ਆ ਜਦੋਂ ਜਿੱਤਦਾ ਆ ਤੇ ਤਾਂ ਤਾਏ ਦੇ ਹੱਥ ਉਦੋਂ ਹੱਥ ਆਉਂਦੀ ਆ। ਤੇ ਅਸੀਂ ਅਰਦਾਸ ਵੀ ਕਰਦੇ ਆ ਸਾਰੇ ਜਣੇ ਵੀ ਚਲੋ ਸਾਰੇ ਅਰਦਾਸ ਕਰੋ ਵੀ ਅਸੀਂ ਇੰਡੀਆ ਜਿੱਤਦਾ ਰਵੇ, ਤਾਂ ਕਿ ਤਾਏ ਦੀ ਸ਼ਾਮਤ ਨਾ ਆਵੇ ਤਾਈ ਦੇ ਕੋਲ। ਤਾਇਆ ਵੀ ਬਚਿਆ ਰਹੂ ਤੇ ਹਾਕੀ ਵੀ ਬਚੀ। ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰਾਂ। ਤੁਸੀਂ ਤਾਂ ਮੇਰੇ ਪਰਦੇ ਹੀ ਬੋਲ ਦਿੱਤੇ। ਬਿਲਕੁਲ ਮੈਂ ਇਕੱਲੇ ਦੀ ਹਾਲਤ ਨਹੀਂ, ਮੇਰੀ ਹਾਲਤ ਦਾ ਪਤਾ ਤੁਹਾਨੂੰ, ਬਾਕੀ ਸਾਰੇ ਗੁੱਜੇ ਮਾਰਦੇ ਨਾ ਮਾਟਰਾ ਆ ਨਾਲੇ ਤਾਇਆ ਸਿਆ ਨਾ ਅਮਲੀ। ਇਹ ਗੱਲ ਸੋਚਣ ਵਾਲੀ ਆ। ਆਪਾਂ ਬੈਠੇ ਇੱਥੇ ਬੋੜਾਂ ਦੀ ਛਾਵੇਂ, ਆ ਮੀਂਹ ਪੈ ਕੇ ਹਟਿਆ, ਇੰਨਾ ਸੋਹਣਾ ਮੌਸਮ ਆ। ਇਹ ਗੱਲ ਹੈ। ਪਰ ਸਾਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ। ਆ ਜਿਹੜੇ ਪਿਛਲੇ ਸਾਲ ਤੋਂ ਪਹਿਲਾਂ ਅੱਤ ਦੀ ਠੰਡ ਦੇ ਵਿੱਚ ਤੇ ਹੁਣ ਅੱਤ ਦੀ ਗਰਮੀ ਦੇ ਵਿੱਚ ਆ ਦਿੱਲੀ ਆ ਆਪਣੀਆਂ ਜ਼ਮੀਨਾਂ ਦੇ ਖਾਤਰ ਧਰਨਾ ਲਾ ਕੇ ਬੈਠੇ ਆ। ਕਾਲੇ ਕਾਨੂੰਨਾਂ ਦੇ ਵਿਰੁੱਧ ਬੈਠੇ ਆਪਣੇ ਕਿਸਾਨ ਭਰਾ। ਆ ਜਦੋਂ ਦਾ ਜਿੱਤਦੇ ਆਪਣੇ ਮੁੰਡੇ ਮੈਡਲ ਹੈ, ਉਦੋਂ ਤੱਕ ਖਵਾਉਂਦੇ ਅਸੀਂ ਭਾਰਤੀ। ਹਾਂ ਸਾਨੂੰ ਵੀ ਮਾਣ ਆ ਤਾਇਆ ਭਾਰਤੀ ਹੋਣ ਤੇ। ਹੁੰਦੇ ਆ ਮਾਟਰ ਕਿਤੇ ਭਾਰਤੀ ਨਹੀਂ, ਆ ਭਾਰਤੀ ਨਹੀਂ ਤਾਇਆ ਸਿਆ ਤੂੰ ਕਿਤੇ ਉਹ ਭਾਰਤੀ ਅਸੀਂ ਨਹੀਂ ਜੰਮੇ ਵੀ ਭਾਰਤੀ ਤੇ ਮਰਾਂਗੇ ਵੀ ਭਾਰਤੀ। ਤੇ ਜਦੋਂ ਲਾਣੇ ਅਸੀਂ ਧਰਨੇ, ਉਦੋਂ ਸਾਨੂੰ ਕਹਿੰਦੇ ਆ ਅੱਤਵਾਦੀ। ਦੱਸੋ ਹੈ ਆ ਧਰਨਿਆਂ ਦਾ ਵੀ ਗੱਲ ਕਰਨੀ ਜ਼ਰੂਰੀ ਬਣਦੀ ਮਾਟਰਾ। ਹਾਂ ਤੇ ਨਹੀਂ ਧਰਨੇ ਦੇ ਉਹਦੇ ਵਿੱਚ ਤਾਂ ਕਾਫੀ ਅਜੇ ਵੀ ਕਸ਼ਮਕਸ਼ ਚੱਲਦੀ ਆ, ਪਰ ਸਰਕਾਰ ਕਿਸੇ ਵੀ ਗੱਲ ਤੋਂ ਟਸ ਨਹੀਂ ਹੁੰਦੀ। ਹੁਣ ਤੁਸੀਂ ਦੇਖੋ ਵੀ ਪੰਜਾਬ ਤੇ ਹਰਿਆਣੇ ਦਾ ਬਹੁਤ ਵੱਡਾ ਯੋਗਦਾਨ ਹੈ ਹਰ ਖੇਡ ਦੇ ਵਿੱਚ। ਜਿੰਨਾ ਹੁਣ ਮੈਡਲ ਵੀ ਜਿੱਤਣ ਦੀ ਗੱਲ ਆਪਾਂ ਕਰ ਲਈਏ, ਹਾਕੀ ਦੇ ਵਿੱਚ ਵੀ ਗੱਲ ਕਰ ਲਈਏ, ਪਰਫਾਰਮੈਂਸ ਬਹੁਤ ਵਧੀਆ ਆ। ਹੁਣ ਤੂੰ ਆਪ ਦੱਸਿਆ ਕਿ ਮੈਡਲ ਜਿੱਤਣ ਵਾਲੇ ਜਾਂ ਤਾਂ ਸਾਡੇ ਪੰਜਾਬੀ ਜ਼ਿਆਦਾ ਸੀ ਜਾਂ ਸਾਡੇ ਹਰਿਆਣੇ ਵਾਲੇ ਵੀ। ਬਿਲਕੁਲ ਵੈਸੇ ਤਾਂ ਬਾਕੀ ਸਾਰਾ ਹਿੰਦੁਸਤਾਨ ਹੀ ਸਾਡਾ। ਵੈਸੇ ਗੱਲ ਕਰਦੇ ਆ, ਜਦੋਂ ਅਸੀਂ ਮੰਗਾ ਮੰਗਦੇ ਆ ਕੇ ਉੱਥੇ ਬੈਠ ਕੇ ਸ਼ੰਭੂ ਬਾਰਡਰ ਤੇ, ਫਿਰ ਤਾਂ ਸਾਨੂੰ ਕਹਿੰਦੇ ਆ ਅੱਤਵਾਦੀ। ਬਿਲਕੁਲ ਹੁਣ ਸਾਨੂੰ ਭਾਰਤੀ ਕਹਿੰਦੇ ਆ। ਇਹਨਾਂ ਨੂੰ ਹੁਣ ਯਾਦ ਆਇਆ ਕਿ ਅਸੀਂ ਭਾਰਤੀ ਆ। ਉਹ ਸਾਡੇ ਕਿਸਾਨ ਉੱਥੇ ਬੈਠੇ ਆ,
ਉਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਗੱਲ ਕਰਦੇ ਆ, ਅਸੀਂ ਪੰਜਾਬ ਜਾਂ ਹਰਿਆਣੇ ਦੀ ਗੱਲ ਨਹੀਂ ਕਰਦੇ। ਬਿਲਕੁਲ। ਕਿਉਂ ਮਲੀਆ? ਉਹ ਨਾਲੇ ਤਾਇਆ ਉਹ ਵੀ ਆਪਣੇ ਭਰਾ ਹੀ ਆ। ਭਰਾ ਆ ਸਾਡੇ। ਪਾਣੀ ਨਾ ਮੰਗਣ ਸਾਡੇ ਕੋਲੋਂ। ਓਏ ਮਲੀਆ ਪਾਣੀ ਜਿੰਨਾ ਮਰਜ਼ੀ ਲੈ ਲੈਣ, ਅੱਛਾ। ਸਾਡੇ ਭਰਾ ਆ, ਅਸੀਂ ਭਰਾਵਾਂ ਨੂੰ ਪਾਣੀ ਨਹੀਂ ਦੇਣਾ। ਦੱਸ ਉਹ ਗੱਲ ਤੇ ਤੂੰ ਐਵੇਂ ਗੱਲਾਂ ਕਰਦਾ ਰਹਿੰਦਾ। ਉਹ ਲੀਡਰ ਭਰ ਦਿੰਦੇ ਦਿਮਾਗ ਉਹ ਚ। ਲੀਡਰ ਭਰ ਦਿੰਦੇ ਦਿਮਾਗ ਚ, ਤੇਰਾ ਦਿਮਾਗ ਦੂਜਾ ਤਾਂ ਇਹ ਆ ਕਿ ਜਿਹੜਾ ਪਾਣੀ ਦਾ ਮਸਲਾ ਵੀ ਖੜਾ ਕਰ ਦਿੰਦੇ ਆ ਹਰ ਵਾਰੀ, ਇਹ ਵੋਟਾਂ ਦੇ ਵੇਲੇ ਆ ਕੇ ਖੜਾ ਹੁੰਦਾ। ਬਿਲਕੁਲ ਹੁਣ ਤੁਸੀਂ ਦੇਖੋ, ਹੁਣ ਤੁਸੀਂ ਵੀ ਬਹੁਤ ਭਾਵੁਕ ਹੋਏ ਸੀ, ਤੁਸੀਂ ਵੀ ਵਿਰੋਧ ਕਰਨ ਗਏ ਆ ਵੀ ਹਰਿਆਣੇ ਨੂੰ ਅਸੀਂ ਪਾਣੀ ਨਹੀਂ ਦੇਣਾ। ਜੇ ਹੁਣ ਦੇਖਿਆ ਜਾਵੇ ਕਿ ਪਾਣੀ ਦਾ ਮਸਲਾ ਤਾਂ ਉਹਨਾਂ ਨੇ ਹੋਣਾ ਚਾਹੀਦਾ ਜਿਨ੍ਹਾਂ ਦਾ ਗਿਆ ਪਾਣੀ ਤੇ ਜਿਨ੍ਹਾਂ ਨੂੰ ਦਿੱਤਾ ਗਿਆ। ਮੰਨ ਲਓ ਕਿ ਜੇ ਪੰਜਾਬ ਤੇ ਹਰਿਆਣੇ ਦੀ ਵੰਡੇ ਹੀ ਨਾ ਹੁੰਦੀ ਤਾਂ ਫਿਰ ਅਸੀਂ ਸਾਰੇ ਇਕੱਠੇ ਸੀ। ਇਹਦਾ ਇਕੱਠੇ ਸੀ। ਤੇ ਹੁਣ ਵੀ ਜਦੋਂ ਅੰਦੋਲਨ ਹੁਣ ਚੱਲਿਆ ਆ ਉਹਦੇ ਵਿੱਚ ਅਸੀਂ ਸਾਰੇ ਇਕੱਠੇ ਹੀ ਸੀ। ਅਸਲ ਵਿੱਚ ਆ ਜਿਹੜੇ ਸਾਡੇ ਰਾਜਨੀਤਿਕ ਲੋਕ ਆ ਇਹ ਸਾਨੂੰ ਭੜਕਾਉਂਦੇ ਆ। ਅੱਜ ਵੀ ਸਾਡੇ ਸਾਨੂੰ ਲੜਾਉਂਦੇ ਆ, ਲੜਾਉਂਦੇ, ਅਸੀਂ ਪਿੱਛੇ ਲੱਗਦੇ ਇਹਨਾਂ ਦੇ। ਅਸੀਂ ਲੋਕੀ ਲੱਗੀ ਜਾਂਦੇ ਮਗਰ। ਹੁਣ ਪਾਣੀ ਆ, ਚਾਹੇ ਕੋਈ ਬੰਦਾ ਹਰਿਆਣੇ ਦਾ, ਚਾਹੇ ਕੋਈ ਰਾਜਸਥਾਨ ਦਾ, ਚਾਹੇ ਪੰਜਾਬ ਦਾ, ਭਾਈ ਪਾਣੀ ਦਾ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ। ਹੁਣ ਜੇ ਪਾਣੀ ਉੱਥੋਂ ਹਿਮਾਚਲ ਪ੍ਰਦੇਸ਼ ਚੋਂ ਆਉਂਦਾ, ਹਾਂ ਜੇ ਹਿਮਾਚਲ ਕਹਿ ਦੇਵੇ ਮੈਂ ਨਹੀਂ ਦਿੰਦਾ ਵੀ ਕਿਸੇ ਨੂੰ ਕਰੋਗੇ ਤੁਸੀਂ। ਉਹ ਲੀਡਰ ਭਰ ਦਿੰਦੇ ਦਿਮਾਗਾਂ 'ਚ। ਤੈਨੂੰ ਦੱਸਾਂ ਮੈਂ ਭਾਸ਼ਣ ਸੁਣਨੇ ਬੰਦ ਕਰਾਂ ਪਹਿਲਾਂ ਤਾਂ ਮੈਂ। ਹਾਂ ਅਸੀਂ ਪੰਜਾਬੀ ਆ, ਬਿਲਕੁਲ ਅਸੀਂ ਸਿੱਖ ਵੀ ਆ, ਬਿਲਕੁਲ। ਪਰ ਸਭ ਤੋਂ ਪਹਿਲਾਂ ਨਾ ਅਸੀਂ ਹਿੰਦੁਸਤਾਨੀ ਆ। ਹਿੰਦੁਸਤਾਨੀ ਆ, ਸਹੀ ਸਾਡੇ ਵੱਡੇ ਵੱਡੇ ਪੁਰਖੇ ਬਿਲਕੁਲ। ਇਸ ਧਰਤੀ ਲਈ ਦੇਸ਼ ਲਈ ਲੜਦੇ ਗਏ ਆ, ਬਿਲਕੁਲ। ਸ਼ਹੀਦੀਆਂ ਪਾਉਂਦੇ ਗਏ ਆ। ਬਿਲਕੁਲ। ਇਹ ਸਾਨੂੰ ਟਕੇ ਟਕੇ ਦੇ ਜਿਹੜੇ ਪੋਲੀਟੀਸ਼ੀਅਨ ਆ, ਸਾਨੂੰ ਕਦੀ ਉਹ ਦੇਸ਼ ਵਾਸੀ ਬਣਾ ਦਿੰਦੇ ਆ ਤੇ ਕਦੇ ਸਾਨੂੰ ਉਹ ਗਦਾਰ ਬਣਾ ਦਿੰਦੇ ਆ। ਅਸੀਂ ਦੱਸਣਾ ਚਾਹੁੰਦੇ ਸਾਰੀ ਦੁਨੀਆ ਨੂੰ ਬਿਲਕੁਲ ਤਾਂ ਅਸੀਂ ਪੰਜਾਬੀ ਆ, ਪਰ ਪਹਿਲਾਂ ਹਿੰਦੁਸਤਾਨੀ ਆਟਾ ਤੇਰੇ ਨਾਲ ਸੀ। ਹਿੰਦੁਸਤਾਨੀ ਆ ਅਸੀਂ ਖੜੇ ਦੇਸ਼ ਲਈ। ਹਾਂ ਸਾਡੇ ਭਰਾ ਭਤੀਜੇ ਪੁੱਤ ਅੱਜ ਗੇਮਾਂ ਖੇਡ ਕੇ ਆਏ ਕਿ ਨਹੀਂ ਆਏ? ਬਿਲਕੁਲ। ਔਰ ਮੈਡਲ ਵੀ ਜਿੱਤ ਕੇ ਆਏ। ਸਾਰੇ ਮਜ਼ਦੂਰੇ ਸੀ। ਸਾਰੇ ਆਪਣੇ ਹੀ ਆ, ਮਜ਼ਦੂਰ। ਚਾਹੇ ਹਰਿਆਣੇ ਦੇ ਹੋਏ, ਚਾਹੇ ਪੰਜਾਬ ਦੇ, ਚਾਹੇ ਹਿਮਾਚਲ ਦੇ ਹੋਏ, ਕਿੱਥੇ ਦੇ ਮਰਜ਼ੀ ਹੋ ਗਿਆ। ਜਿੱਥੇ ਦੇ ਮਰਜ਼ੀ ਹੁਣ ਹਿੰਦੁਸਤਾਨ ਦੇ ਹੈ ਨਾ। ਸਾਡੇ ਆਪਣੇ ਧਰਤੀਆਂ ਪੁੱਤ। ਮੇਰਾ ਤਾਏ ਦਾ ਤਜਰਬਾ ਬੋਲਦਾ। ਬਿਲਕੁਲ। ਹਾਂ ਸੁਭਾਨ ਨੇ ਸੱਚੀ ਕੀਤੀ ਆ। ਨਹੀਂ ਐਵੇਂ ਆ ਦਾੜੀ ਚਿੱਟੀ ਨਹੀਂ, ਉਹ ਵੀ ਸਾਹਮਣੇ ਬੈਠ ਕੇ ਤੁਹਾਨੂੰ ਦੱਸਾਂ ਮੈਂ। ਆਹੋ। ਨਹੀਂ ਵੈਸੇ ਦਾੜੀ ਤਾਂ ਅਮਲੀ ਦੀ ਵੀ ਚਿੱਟੀ ਆ, ਥੋੜੀ ਜਿਹੀ ਰੰਗ ਦਾ ਥੋੜੀ ਜਿਹੀ। ਓਏ ਤੁਸੀਂ ਆਪ ਬੜੀ ਆ ਮਾਸਟਰ, ਮੈਂ ਇਹਨੂੰ ਕਿਹਾ ਮੂੰਹ ਕਾਲਾ ਨਾ ਕਰਿਆ ਕਰ। ਉਹ ਨਾ ਮੈਂ ਤਾਂ ਆਪਣੇ ਰੰਗ ਨਾਲ ਰੰਗ ਕਰ ਦਿੰਦਾ ਇਹਨਾਂ ਤੇ ਨਸ਼ਾ ਮੇਰਾ। ਉਦਾਂ ਦਾ ਮੂੰਹ ਕਾਲਾ ਤੇਰਾ ਉੱਤੇ ਹੀ ਹੋਇਆ ਪਿਆ ਦੁਨੀਆ ਦੇ ਵਿੱਚ, ਪਰ ਕੋਈ ਨਹੀਂ। ਕਿਹੜੀ ਗੱਲ ਹੋਈ ਆ? ਕੋਈ ਨਹੀਂ ਮੂੰਹ ਕਾਲਾ ਵੀ ਕੋਈ ਗੱਲ ਨਹੀਂ। ਮੈਨੂੰ ਜਦ ਕਾਲੇ ਨਾਲ ਸਵਾਦ ਆਉਂਦਾ ਤਾਂ ਮੂੰਹ ਹੀ ਕਾਲਾ ਹੀ ਲੱਗਦਾ।